ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜ ਕਿਰਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਸਾਡੇ ਬੇ ਏਰੀਏ ਦੇ ਵਿੱਚ ਨਵੇਂ ਰੇਡੀਓ ਸਟੇਸ਼ਨ 1170 AM KLOK 1170 AM ਤੇ ਸੁਣ ਰਹੇ ਹੋ, YouTube, ਫੇਸਬੁੱਕ ਤੇ ਦੇਖ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦਾ ਆਖਰੀ ਦਿਨ ਹੈਗਾ, ਜਨਵਰੀ 31 2023 ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਮੈਡੀਕੇਅਰ ਦੇ ਲਈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ 408 272 2500 ਦੇ ਉੱਤੇ। ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਤੁਹਾਡੀ ਹੈਲਪ ਕਰਨਗੇ। ਨਾਲ ਹੀ ਟੇਕੀਆਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਨਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ, ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਸਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਸਨੋ, ਹਰਜੀਤ ਸਿੰਘ ਐਲਕੋ ਨਵਾਡਾ, ਐਂਟੀਲੋਪ ਟਰੱਕ ਸਟਾਪ ਬਰਨਜ਼ ਵੇਓਮਿੰਗ, ਸਰਬਜੀਤ ਸਿੰਘ ਰੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਬਿੰਦਰ ਧਾਲੀਵਾਲ ਮਿੱਝ, ਸਿੱਧੂ ਗੁਰਮੇਲ ਲਿੱਦਰ ਬੇਕਰਸਫੀਲਡ, ਧਰਮ ਸਿੰਘ ਕੁਲਦੀਪ ਸਿੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ। ਜਾਰਜ ਸੈਂਟੋਸ ਜੋ ਨਵੇਂ ਇਲੈਕਟਡ ਕਾਂਗਰਸਮੈਨ ਹੈਗੇ ਨਿਊਯਾਰਕ ਤੋਂ, ਕਾਫੀ ਕੰਟਰੋਵਰਸੀ 'ਚ ਆਏ ਜਦੋਂ ਤੋਂ ਹੀ ਇਲੈਕਸ਼ਨ ਹੋਈ, ਕਿਉਂਕਿ ਲਗਭਗ ਹਰ ਗੱਲ ਦੇ ਵਿੱਚ ਜਿਹੜਾ ਉਹਨਾਂ ਦਾ ਝੂਠ ਫੜਿਆ ਗਿਆ, ਚਾਹੇ ਉਹਨਾਂ ਦਾ ਪ੍ਰੋਫੈਸ਼ਨਲ ਐਕਸਪੀਰੀਅੰਸ ਨੂੰ ਲੈ ਕੇ ਹੋਵੇ, ਐਜੂਕੇਸ਼ਨ ਹਿਸਟਰੀ ਨੂੰ, ਆਇਡੈਂਟੀਟੀ ਨੂੰ ਲੈ ਕੇ। ਤੇ ਉਹਨਾਂ ਨੂੰ ਦੋ ਕਮੇਟੀਜ਼ ਦਾ ਜੋ ਮੈਂਬਰ ਚੁਣਿਆ ਗਿਆ ਸੀ। ਇੱਕ ਸੀ ਸਪੇਸ ਸਾਇੰਸ ਤੇ ਟੈਕਨੋਲੋਜੀ ਤੇ ਦੂਸਰੀ ਕਮੇਟੀ ਸਮਾਲ ਬਿਜ਼ਨਸ ਦੇ ਸੰਬੰਧ ਦੇ ਵਿੱਚ। ਤੇ ਫੈਡਰਲ ਪ੍ਰੋਸੀਕਿਊਟਰਸ ਇਸ ਟਾਈਮ ਜਾਰਜ ਸੈਂਟੋਸ ਨੂੰ ਇਨਵੈਸਟੀਗੇਟ ਵੀ ਕਰ ਰਹੇ, ਖਾਸ ਕਰਕੇ ਉਹਦੇ ਫਾਈਨੈਂਸ ਦੇ ਸੰਬੰਧ ਦੇ ਵਿੱਚ। ਅੱਜ ਜਾਰਜ ਸੈਂਟੋਸ ਨੇ ਇਹ ਕਿਹਾ ਵੀ ਉਹ ਕਮੇਟੀ ਦੇ ਮੈਂਬਰਸ ਨਹੀਂ ਬਣਨਗੇ, ਕਿਉਂਕਿ ਜਦੋਂ ਤੋਂ ਹੀ ਕੈਬਨ ਮਕਾਰਥੀ ਜਿਹੜੇ ਹਾਊਸ ਸਪੀਕਰ ਆ, ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਕੈਲੀਫੋਰਨੀਆ ਦੇ ਦੋ ਰਿਪਰੈਜ਼ੈਂਟੇਟਿਵ ਐਡਮ ਸ਼ਿਫ ਤੇ ਐਰਿਕ ਸਵੈਲਵੈਲ ਦੋਨਾਂ ਨੂੰ ਜੋ ਹਾਊਸ ਇੰਟੈਲੀਜੈਂਸ ਕਮੇਟੀ ਹੈਗੀ ਉਹਦੇ ਵਿੱਚ ਨਹੀਂ ਲਵਾਂਗੇ, ਕਿਉਂਕਿ ਐਰਿਕ ਸਵੈਲਵੈਲ ਦਾ ਪਿਛਲੇ ਸਾਲਾਂ ਦੇ ਦੌਰਾਨ ਇੱਕ ਚਾਈਨੀਜ਼ ਮੂਲ ਦੀ ਬੀਬੀ ਦੇ ਨਾਲ ਫਰੈਂਡਸ਼ਿਪ ਦਾ ਸੰਬੰਧ ਆ ਕੇ ਇਹ ਕਾਫੀ ਇਸ਼ੂ ਬਣਿਆ ਸੀ। ਤੇ ਉਸ ਤੋਂ ਬਾਅਦ ਇਲਹਾਨ ਉਮਾਰ ਜੋ ਮਿਨੀਸੋਟਾ ਤੋਂ ਹੈਗੇ ਆ, ਉਹਨਾਂ ਨੂੰ ਵੀ ਹਾਊਸ ਫੋਰਨ ਅਫੇਅਰ ਕਮੇਟੀ ਦੀ ਆਪੋਜੀਸ਼ਨ ਚੱਲ ਰਹੀ ਆ। ਹਾਲਾਂਕਿ ਮਕਾਰਥੀ ਹੁਣੀ ਖੁਦ ਉਹਦੇ ਉਲਟ ਨਹੀਂ ਬੋਲੇ ਸੀ, ਪਰ ਫਿਰ ਜਦੋਂ ਡੈਮੋਕ੍ਰੇਟ ਕਹਿੰਦੇ ਸੀ ਵੀ ਤੁਸੀਂ ਇਹ ਡਬਲ ਸਟੈਂਡਰਡ ਕਰ ਰਹੇ ਆ, ਇੱਕ ਪਾਸੇ ਦਾ ਤੁਸੀਂ ਖੁਦ ਉਹ ਬੰਦਾ ਲਿਆ ਰਹੇ ਆ ਜਿਹਦੇ ਤੇ ਇੰਨੀਆਂ ਜ਼ਿਆਦਾ ਐਕੁਜੀਸ਼ਨਸ ਐਲੀਗੇਸ਼ਨਸ ਲੱਗੀਆਂ ਆ, ਤੇ ਦੂਸਰੇ ਪਾਸੇ ਤੁਸੀਂ ਜਿਹੜੇ ਸਾਡੇ ਬੰਦੇ ਆ ਉਹਨਾਂ ਤੇ ਵੀ ਐਲੀਗੇਸ਼ਨ ਲਾ ਰਹੇ ਆ। ਸੋ ਲੱਗਦਾ ਇਸੇ ਚੱਕਰ ਦੇ ਵਿੱਚ ਜਾਰਜ ਸੈਂਟੋਸ ਨੇ ਹੁਣ ਕਿਹਾ ਆ ਵੀ ਉਹ ਕਿਸੇ ਵੀ ਕਮੇਟੀ ਦੇ ਮੈਂਬਰ ਨਹੀਂ ਬਣਨਗੇ। ਇਹਨਾਂ ਦੇ ਉੱਤੇ ਅਸਤੀਫਾ ਦੇਣ ਦਾ ਕਾਫੀ ਜ਼ਿਆਦਾ ਦਬਾਅ ਆ, ਇੱਥੋਂ ਤੱਕ ਕਿ ਜਿਹੜੀ ਨੈਸ਼ਨਲ ਕਾਉਂਟੀ ਦੇ GOP ਉਹਨਾਂ ਨੇ ਪੂਰੀ ਦੀ ਪੂਰੀ ਨੇ ਵੀ ਇਹਨਾਂ ਨੂੰ ਕਿਹਾ ਸੀਗਾ ਵੀ ਭਾਈ ਤੂੰ ਅਸਤੀਫਾ ਦੇ ਦੇ, ਝੂਠ ਤੋਂ ਜਿਹੜਾ ਉਹ ਖਾਸਾ ਮਾਰ ਚੁੱਕਾ ਹੈਗਾ ਆ। ਸੈਂਟੋਸ ਕੱਲ੍ਹ ਕੈਵਨ ਮਕਾਰਥੀ ਹੁਣਾਂ ਨੂੰ ਜਿਹੜੇ ਉਹ ਮਿਲੇ ਸੀਗੇ, ਤੇ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਹੁੰਦਾ ਆ। ਜਿਹੜੀ ਮਾਰਜਰੀ ਟੇਲਰ ਗ੍ਰੀਨ ਰਿਪਬਲਿਕਨ ਰਿਪਰੈਜ਼ੈਂਟੇਟਿਵ ਆ ਜਾਰਜੀਆ ਤੋਂ, ਉਹਨਾਂ ਨੇ ਵੀ ਜਿਹੜਾ ਕਿਹਾ ਵੀ ਸੈਂਟੋਸ ਦਾ ਇਹ ਜਿਹੜਾ ਫੈਸਲਾ ਉਸਦਾ ਆਪਣਾ ਹੈਗਾ ਵੀ ਉਹ ਅਬਸਟੇਨ ਕਰਨਗੇ, ਰਿਕਿਊਜ਼ ਕਰਨਗੇ ਆਪਾਂ ਨੂੰ ਆਪਣੀਆਂ ਜਿਹੜੀਆਂ ਕਮੇਟੀਆਂ ਤੋਂ, ਜਿੰਨੀ ਦੇਰ ਤੱਕ ਇਹ ਪੂਰਾ ਮਸਲਾ ਜਿਹੜਾ ਸੁਲਝ ਜਿਹੜਾ ਉਹ ਨਹੀਂ ਜਾਂਦਾ ਹੈਗਾ। ਸੋ ਮਸਲਾ ਜਿਹੜਾ ਹਰਜੋਤ ਸਿੰਘ ਜਿਹੜੇ ਇਹਨਾਂ ਚੀਜ਼ਾਂ ਦੇ ਉੱਤੇ ਫਸਦੇ ਰਹੇ ਆ ਪਹਿਲਾਂ ਵੀ ਪਾਰਟੀਆਂ ਦੇ ਉੱਤੇ, ਪਾਰਟੀਆਂ ਦੇ ਵਿੱਚ, ਤੇ ਹੁਣ ਦੇਖੋ ਇਹ ਕੀ ਹੁੰਦਾ ਹੈ ਇਹਦੇ ਵਿੱਚ। ਇਸ ਵਾਰ ਇਹ ਆ ਵੀ ਇੱਕ ਦੇ ਵਿਚਾਰਧਾਰਕ ਮਤਭੇਦ ਤੇ ਇੱਕ ਦੇ ਦੁਆਰਾ ਜਿਹੜਾ ਜ਼ਿਆਦਾ ਹੀ ਝੂਠ ਬੋਲ ਕੇ ਇੱਥੇ ਤੱਕ ਪਹੁੰਚਣਾ, ਉਹ ਕਿਤੇ ਨਾ ਕਿਤੇ ਜਿਹੜਾ ਉਹ ਕਾਫੀ ਲੋਕਾਂ ਨੂੰ ਖਟਕ ਰਿਹਾ ਆ।
ਹੁਣ ਦੇਖੋ ਵੀ ਜਾਰਜ ਸੈਂਟੋਸ ਕੀ ਆਉਣ ਵਾਲੇ ਸਮੇਂ 'ਚ ਜਾ ਕੇ ਅਸਤੀਫਾ ਦੇਣ ਵੱਲ ਨੂੰ ਜਾਂਦਾ ਆ, ਜਾਂ ਫਿਰ ਇੱਦਾਂ ਹੀ ਆਪਣੀ ਜਿਹੜੀ ਇੱਕ ਹਿਸਾਬ ਦੇ ਨਾਲ ਚੀਜ਼ਾਂ 'ਚੋਂ ਖੱਲ ਬਚਾਉਣ ਦੀ ਕੋਸ਼ਿਸ਼ ਵੀ ਕਰਦਾ ਰਹੇਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, 7ਵਾਂ ਮੈਂਫਿਸ ਦਾ ਪੁਲਿਸ ਆਫਿਸਰ ਟਾਇਰੀ ਨਿਕੋਲਸ ਦੀ ਜਿਹੜੀ ਮੌਤ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, ਉਸ ਵਿੱਚ ਉਸਨੂੰ ਸਸਪੈਂਡ ਕਰ ਦਿੱਤਾ ਗਿਆ ਆ। ਉਸ ਦਾ ਨਾਮ ਅਜੇ ਤੱਕ ਨਸ਼ਰ ਨਹੀਂ ਕੀਤਾ ਗਿਆ, ਪਰ ਇਹ ਜਾਣਕਾਰੀ ਮਿਲੀ ਹੈ ਵੀ ਉਸਨੂੰ ਵੀ 8 ਜਨਵਰੀ ਨੂੰ ਡਿਊਟੀ ਤੋਂ ਰਿਲੀਵ ਕਰ ਦਿੱਤਾ ਗਿਆ ਸੀਗਾ। ਜੀ, ਨਿਕੋਲਸ ਦੀ ਜਿਹੜੀ ਕਹਿੰਦਾ ਵੀ ਸਟਾਪ ਕਰਕੇ, ਟ੍ਰੈਫਿਕ ਸਟਾਪ ਕਰਕੇ, ਉਸ ਤੋਂ ਬਾਅਦ 'ਚ ਰੈਕਲੈਸ ਡਰਾਈਵਿੰਗ ਦੇ ਲਈ ਜਿਹੜਾ ਉਸਨੂੰ ਕੀਤਾ ਸੀ, ਉਸ ਤੋਂ ਬਾਅਦ ਚੰਗਾ ਹੀ ਉਹਨੂੰ ਕੁੱਟਮਾਰ ਉਸਦੀ ਜਿਹੜੀ ਕੀਤੀ ਗਈ ਸੀਗੀ, ਤੇ ਹੁਣ ਇਹ ਇੱਕ 7ਵਾਂ ਅਫਸਰ ਜਿਹੜਾ ਆ ਉਸਨੂੰ ਸਸਪੈਂਡ ਕੀਤਾ ਗਿਆ। ਕਹਿੰਦੇ ਵੀ ਇੱਕ ਆਫਿਸਰ ਹੈਮਫਿਲ ਆ, ਉਸ ਦੀ ਜਿਹੜੀ ਇਨਵੈਸਟੀਗੇਸ਼ਨ ਤੇ ਇਨਵੋਲਵਮੈਂਟ ਆ ਉਹ ਅੰਡਰ ਇਨਵੈਸਟੀਗੇਸ਼ਨ ਆ, ਵੀ ਉਹਦੇ ਐਕਸ਼ਨ ਜਿਹੜੇ ਜਿਸ ਦੇ ਵਿੱਚ ਸੀਗੇ, ਤੇ ਉਹ ਕਹਿੰਦੇ ਵੀ ਪਹਿਲੋਂ ਇਨੀਸ਼ੀਅਲ ਟ੍ਰੈਫਿਕ ਸਟਾਪ 'ਚ ਯੂਜ਼ ਔਰ ਸੀਗਾ, ਪਾਰਟਿਸਿਪੇਟ ਕੀਤਾ ਸੀ ਉਸਨੇ, ਨਾਲ ਸੀਗਾ ਤੇ ਯੂਜ਼ ਕੀਤਾ ਸੀ ਉਹਨੇ ਟੇਜ਼ਰ ਵੀ। ਉਹ ਗਰਾਊਂਡ ਦੇ ਉੱਤੇ ਹੋਣ ਦੇ ਬਾਵਜੂਦ ਵੀ ਉਸ ਦੇ ਉੱਤੇ ਇੱਦਾਂ ਹੀ ਜਿਹੜਾ ਉਹ ਜ਼ੋਰ ਪਾਇਆ ਗਿਆ ਸੀਗਾ। ਸੋ ਹੁਣ ਅਮਰੀਕਾ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਇਸ ਦੇ ਵਿੱਚ ਕਹਿੰਦੇ ਵੀ ਸਵੀਅਰ ਚਾਰਜ ਜਿਹੜੇ ਇਹਨਾਂ ਪੁਲਿਸ ਅਫਸਰਾਂ ਦੇ ਉੱਤੇ ਲੱਗਣੇ ਜਿਹੜੇ ਉਹ ਚਾਹੀਦੇ ਆ, ਉਸ ਨੂੰ ਲੈ ਕੇ ਪ੍ਰੋਟੈਸਟ ਵੀ ਜਿਹੜੇ ਉਹ ਚੱਲ ਰਹੇ ਆ। ਪਰ ਇਸ ਵਾਰ ਵੀਡੀਓ ਫੁਟੇਜ ਆਉਣ ਤੋਂ ਪਹਿਲਾਂ ਹੀ ਪੁਲਿਸ ਅਫਸਰਾਂ ਨੂੰ ਛੁੱਟੀ ਕਰ ਦਿੱਤੀ ਗਈ ਸੀ ਤੇ ਉਹਨਾਂ ਉੱਤੇ ਚਾਰਜਿਸ ਜਿਹੜੇ ਆ ਉਹ ਲਗਾ ਦਿੱਤੇ ਗਏ ਸੀ। ਅਦਰਵਾਈਜ਼ ਜੇ ਹਰਜੋਤ ਸਿੰਘ ਜੀ ਇਹ ਜਾਰਜ ਫਲਾਇਡ ਵਾਂਗੂ ਹੀ ਚੀਜ਼ ਜਿਹੜੀ ਉਹ ਬਣਦੀ, ਤਾਂ ਸਭ ਨੂੰ ਹੀ ਪਤਾ ਹੈ ਵੀ ਉਦੋਂ ਕਿੱਦਾਂ ਦੰਗਾ ਫਸਾਦ, ਹਿੰਸਾ ਤੇ ਹੋਰ ਬਹੁਤ ਕੁਛ ਜਿਹੜੇ ਪ੍ਰੋਟੈਸਟ ਆ ਉਹ ਬਹੁਤ ਜ਼ਿਆਦਾ ਫੈਲੇ ਸੀਗੇ। ਪਰ ਇਸ ਵਾਰ ਕਹਿ ਸਕਦੇ ਹਾਂ ਵੀ ਹਾਂ, ਸੜਕਾਂ ਵਗੈਰਾ ਜਿਹੜੀਆਂ ਇਹਨਾਂ ਨੇ ਕਾਫੀ ਕਈ ਥਾਵਾਂ ਦੇ ਉੱਤੇ ਜਿਹੜੀਆਂ ਰੋਕ ਰੱਖੀਆਂ, ਪਰ ਨੁਕਸਾਨ ਦੂਜੇ ਜਿਹੜੇ ਉਹ ਹੋਣ ਤੋਂ ਬਚਾ ਜੀ। ਰਿਹਾ ਹੈਗਾ। ਸੋ ਬਿਲਕੁਲ ਪਹਿਲੇ 5 ਆਫਿਸਰ ਜੋ ਕਾਲੇ ਮੂਲ ਦੇ ਸੀਗੇ, ਜੋ 7ਵਾਂ ਆਫਿਸਰ ਸਸਪੈਂਡ ਕੀਤਾ ਗਿਆ ਆ, ਉਹ ਆਇਡੈਂਟੀਫਾਈ ਉਹਨੇ ਕੀਤਾ ਹੈ ਪ੍ਰੈਸਟਨ ਹੈਮਹਿਲ, ਟਾਇਰ ਨਿਕਲਸ ਦੀ ਮੌਤ ਦੇ ਸੰਬੰਧ ਦੇ ਵਿੱਚ। ਹੁਣ ਉਸ ਨੂੰ ਵੀ ਸਸਪੈਂਡ ਕੀਤਾ ਗਿਆ। ਇਸ ਤੋਂ ਬਿਨਾਂ 2 ਐਮਰਜੈਂਸੀ ਰਿਸਪੌਂਸ ਵਾਲੇ ਆ, ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ ਹੈਗਾ। ਸੋ ਧੱਕਾ ਤਾਂ ਕਈ ਵਾਰੀ ਹੁੰਦਾ ਹੀ ਆ, ਆਪਾਂ ਦੇਖਦੇ ਹੈਗੇ ਆ। ਪਰ ਇਹ ਸਾਰਾ ਕੁਝ ਵੀਡੀਓ ਦੇ ਉੱਤੇ ਆਇਆ ਤੇ ਹੁਣ ਕੱਲੇ-ਕੱਲੇ ਜੋ ਦੋਸ਼ੀ ਆ ਪੁਲਿਸ ਆਫਿਸਰਸ, ਉਹ ਪਛਾਣੇ ਗਏ ਹੈਗੇ ਆ। ਜੀ, ਹਰਜੋਤ ਸਿੰਘ ਜੀ, ਇਹ ਜਿਹੜੀ ਵੀਡੀਓ ਫੁਟੇਜ ਹੈ ਇਕੱਲੀ ਬਾਡੀ ਕੈਮ ਨਹੀਂ, ਉੱਥੇ ਸਟਰੀਟ ਦੇ ਉੱਤੇ ਇੱਕ ਕੈਮਰਾ ਸੀ, ਉਸ ਤੋਂ ਜਿਹੜੀ ਜ਼ਿਆਦਾ ਕਲੈਰਿਟੀ ਕਹਿੰਦੇ ਉਹ ਪਤਾ ਲੱਗੀ ਵੀ ਕਿਸ ਕਹਿ ਲਓ ਵੀ ਗੁੱਸੇ ਦੇ ਨਾਲ ਇਸ ਦੇ ਦੁਆਲੇ ਜਿਹੜੇ ਉਹ ਪੁਲਿਸ ਅਫਸਰਾਂ ਨੇ ਇਸ ਦੀ ਕੁੱਟਮਾਰ ਜਿਹੜੀ ਉਹ ਕੀਤੀ ਸੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਮਿਡਲ ਈਸਟ ਦੇ ਦੌਰੇ ਦੇ ਉੱਤੇ ਸੀਗੇ, ਪਹਿਲੋਂ ਜੈਰੂਸਲਮ ਵੀ ਜਾਣਾ ਸੀਗਾ, ਉਹ ਆਈ ਥਿੰਕ ਵਿੱਚ ਹੀ ਜਿਹੜਾ ਉਹਨਾਂ ਦਾ ਰਹਿ ਗਿਆ, ਪਰ ਕਹਿੰਦੇ ਵੀ ਵਿਦਆਊਟ ਐਨੀ ਬ੍ਰੇਕ ਥਰੂ ਉਹ ਵਾਪਸ ਆਪਣੇ ਦੌਰੇ ਤੋਂ ਆ ਚੁੱਕੇ ਨੇ। ਫੈਲਸਤੀਨੀ ਜਿਹੜੀਆਂ ਸਿਵਲ ਸੁਸਾਇਟੀ ਉਹਨਾਂ ਦੇ ਨਾਲ ਵੀ ਜਿਹੜੇ ਉਹ ਮਿਲੇ ਆ, ਇਜ਼ਰਾਈਲ ਵਾਲਿਆਂ ਦੇ ਨਾਲ ਵੀ ਜਿਹੜੇ ਆ ਹਰਜੋਤ ਸਿੰਘ ਜੀ ਮਿਲੇ ਆ। ਕਹਿੰਦੇ ਵੀ ਕੋਸ਼ਿਸ਼ ਇਹਨਾਂ ਦੀ ਇਹ ਸੀਗੀ ਵੀ ਇਹਨਾਂ ਦੋਨਾਂ ਜਿਹੜੇ ਧੜਿਆਂ ਦੇ ਵਿੱਚ ਇਸ ਟਾਈਮ ਜਿਹੜੀ ਟੈਨਸ਼ਨਾਂ ਆ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਘਟਾਇਆ ਜਿਹੜਾ ਉਹ ਜਾ ਸਕੇ, ਪਰ ਕਹਿੰਦੇ ਵੀ ਕੋਈ ਵੀ ਬ੍ਰੇਕ ਥਰੂ ਉਹਨਾਂ ਦੀਆਂ ਗੱਲਾਂ ਨੂੰ ਕਹਿ ਸਕਦੇ ਵੀ ਕਿਸੇ ਨੇ ਵੀ ਦੋਨੋਂ ਪਾਸਿਓਂ ਜਿਹੜਾ ਉਹ ਨਹੀਂ ਮੰਨਿਆ ਹੈਗਾ। ਪਿਛਲੇ ਕਈ ਦਿਨਾਂ ਦੇ ਵਿੱਚ ਉੱਥੇ ਬਲੱਡ ਸ਼ੈਡ ਜਿਹੜੀ ਉਹ ਚੱਲ ਰਹੀ ਆ, ਕਤਲੋਗਾਰਤ ਦਾ ਸਿਲਸਿਲਾ ਜਿਹੜਾ ਉਹ ਚੱਲ ਰਿਹਾ। ਫਲਸਤੀਨ ਇਹੀ ਕਹਿੰਦੇ ਆ ਵੀ ਜਿਹੜੇ ਇਜ਼ਰਾਈਲੀ ਆ, ਉਹਨਾਂ ਦੀ ਪੁਲਿਸ ਤੇ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਹੁਣ ਇੱਕ ਹਿਸਾਬ ਨਾਲ ਬੰਧਕ ਬਣਾ ਕੇ ਰੱਖ ਰਹੇ ਆ। ਆਪਣੇ ਹੀ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਘੁੰਮਣ ਦੇ ਉੱਤੇ ਆਜ਼ਾਦੀ ਨਹੀਂ ਹੈਗੀ ਆ। ਵੱਖ-ਵੱਖ ਤਰੀਕੇ ਦੇ ਨਾਲ ਉਹਨਾਂ ਨੂੰ ਸੈਗਰੀਗੇਟ ਉੱਥੇ ਕੀਤਾ ਗਿਆ ਆ ਤੇ ਨਾਲ ਕਤਲੋਗਾਰਤ ਆ। ਤੇ ਇਜ਼ਰਾਈਲੀ ਕਹਿੰਦੇ ਆ ਵੀ ਜਿਹੜੇ ਫੈਲਸਤੀਨੀ ਆ, ਹਜ਼ਬੁੱਲਾ ਵਾਲੇ ਆ, ਉਹ ਇੱਥੇ ਰਾਕਟ ਲਾਂਚ ਕਰਦੇ ਰਹਿੰਦੇ ਆ, ਇੱਥੇ ਅੱਤਵਾਦੀ ਹਮਲੇ ਜਿਹੜੇ ਉਹ ਕਰਦੇ ਰਹਿੰਦੇ ਆ, ਪਰ ਇਵੈਂਚੁਅਲੀ ਜਿਹੜਾ ਆ ਕਿਸੇ ਮੁੱਦੇ ਦੇ ਉੱਤੇ ਗੱਲ ਜਿਹੜੀ ਉਹ ਜਾ ਕੇ ਨਹੀਂ ਜਿਹੜੀ ਉਹ ਟਿਕ ਰਹੀ। ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੇ ਕਿਹਾ ਵੀ ਜੇ ਦੇਖਿਆ ਜਾਵੇ ਤਾਂ ਇਹ ਇਹਨਾਂ ਦੇ ਉੱਤੇ ਆਪਣੇ ਤੌਰ ਦੇ ਉੱਤੇ ਹੀ ਆ, ਇਹਨਾਂ ਨੇ ਵੀ ਕੀ ਜਿਹੜਾ ਇਸ ਦਾ ਮਸਲਾ ਜਿਹੜਾ ਉਹ ਲੱਭਣਾ ਆ। ਬਾਕੀ ਜਾਣੇ ਤਾਂ ਵਿੱਚ ਇਹਨਾਂ ਫਿਕਰਾਂ ਨੂੰ ਘਟਾਉਣ ਦੇ ਲਈ, ਇਹਨਾਂ ਟੈਨਸ਼ਨਸ ਨੂੰ ਘਟਾਉਣ ਦੇ ਲਈ ਮਦਦ ਜਿਹੜਾ ਉਹ ਕਰ ਸਕਦੇ ਆ। ਸੋ ਕਹਿੰਦੇ ਵੀ ਜੋ ਇਸ ਟਾਈਮ ਕਰੰਟ ਟ੍ਰੈਜੈਕਟਰੀ ਚੱਲ ਰਹੀ ਆ ਇਸ ਮਸਲੇ ਦੀ, ਲੱਗਦਾ ਨਹੀਂ ਵੀ ਕਿਤੇ ਨਜ਼ਦੀਕੀ ਭਵਿੱਖ ਵਿੱਚ ਇਸ ਦਾ ਕੋਈ ਹੱਲ ਹੋਵੇ। ਅਗਲੀ ਖਬਰ ਵੱਲ ਚਲੀਏ। ਯੂਕਰੇਨ ਦੀ ਜੰਗ ਦੇ ਸੰਬੰਧ ਦੇ ਵਿੱਚ ਵੈਸਟਰਨ ਅਲਾਈਜ਼ ਹਜੇ ਤੱਕ ਮਿਕਸਡ ਸਿਗਨਲ ਭੇਜ ਰਹੇ ਹੈਗੇ ਆ ਕੀਵ ਨੂੰ।
ਜੋ ਯੂਕਰੇਨ ਦੀ ਰਾਜਧਾਨੀ ਆ, ਖਾਸ ਕਰਕੇ ਵਾਰ ਪਲੇਨਸ ਦੇ ਸੰਬੰਧ ਦੇ ਵਿੱਚ ਯੂਐਸ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਰੂਲ ਆਊਟ ਕਰਤਾ ਵੀ ਅਸੀਂ F-16 ਫਾਈਟਰ ਜੈਟਸ ਜਿਹੜੇ ਦੁਨੀਆ ਦੇ ਸਭ ਤੋਂ ਤਕੜੇ ਫਾਈਟਰ ਜੈਟਸ ਮੰਨੇ ਜਾਂਦੇ ਆ, ਉਹ ਅਸੀਂ ਨਹੀਂ ਦੇਣ ਜਾ ਰਹੇ ਯੂਕਰੇਨ ਨੂੰ। ਹਾਲਾਂਕਿ ਬਾਰ-ਬਾਰ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਇਹਨਾਂ ਫਾਈਟਰ ਜੈਟਸ ਦੀ ਮੰਗ ਕਰ ਰਹੇ ਹੈਗੇ ਆ। ਮੀਨਵਾਈਲ ਫਰਾਂਸ ਦੇ ਪ੍ਰਾਈਮ ਮਿਨਿਸਟਰ ਇਮੈਨੂਅਲ ਮੈਕਰੋਨ ਉਹਨਾਂ ਨੇ ਫਰਾਂਸ ਦੇ ਪ੍ਰੈਜ਼ੀਡੈਂਟ ਜੋ ਆ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਰੂਲ ਆਊਟ ਨਹੀਂ ਕਰਦੇ ਪਲੇਨ ਦੇਣ ਦੇ ਸੰਬੰਧ ਦੇ ਵਿੱਚ। ਸੋ ਹੋਪਫੁਲੀ ਫਰਾਂਸ ਉਹਨਾਂ ਨੂੰ ਜੋ ਫਾਈਟਰ ਜੈਟਸ ਹੈਗੇ ਆ ਉਹ ਦੇ ਦੇਵੇਗਾ। ਫਾਈਟਰ ਜੈਟਸ F-16 ਜੋ ਮੰਗ ਰਹੇ ਆ, ਕਹਿੰਦੇ ਵੀ ਇਸ ਟਾਈਮ ਕਈ ਮੁਲਕ ਜਿਸ ਤਰ੍ਹਾਂ ਬੈਲਜੀਅਮ ਆ, ਪਾਕਿਸਤਾਨ ਆ, ਇਹਨਾਂ ਦੇ ਕੋਲ ਵੀ ਹੈਗੇ ਆ ਵਰਲਡ ਦੇ ਮੋਸਟ ਰਿਲਾਇਬਲ ਫਾਈਟਰ ਜੈਟਸ ਇਹਨਾਂ ਨੂੰ ਕਿਹਾ ਜਾਂਦਾ ਹੈਗਾ ਆ। ਕਹਿੰਦੇ ਵੀ ਇਹਨਾਂ ਦੇ ਵਿੱਚ ਪ੍ਰਸੀਜ਼ਨ ਗਾਈਡਡ ਮਿਸਲਸ ਤੇ ਬੰਬ ਜਿਹੜੇ ਹੁੰਦੇ ਆ ਉਹ ਆਰਮ ਕੀਤੇ ਜਾ ਸਕਦੇ ਆ, ਜੋ ਕਿ 1500 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ 2400 ਕਿਲੋਮੀਟਰ ਪਰ ਆਵਰ ਦੇ ਹਿਸਾਬ ਨਾਲ ਤੇਜ਼ ਜਾ ਸਕਦੀਆਂ ਜੋ ਮਿਜ਼ਾਈਲਸ ਹੈਗੀਆਂ। ਮਾਸਕੋ ਨੇ ਵਾਰ-ਵਾਰ ਇਹੀ ਕਿਹਾ ਆ ਵੀ ਜੋ ਨਾਟੋ ਆ ਉਹ ਇੱਕ ਤਰ੍ਹਾਂ ਨਾਲ ਅਗਰੈਸਿਵ ਤੇ ਪ੍ਰੋਕਸੀ ਵਾਰ ਉਹਨਾਂ ਦੇ ਅਗੇਂਸਟ ਕਰ ਰਹੇ ਹੈਗੇ ਆ ਯੂਕਰੇਨ ਨੂੰ ਵਿੱਚ ਵਰਤ ਕੇ। ਸੋ ਪਰ ਯੂਕਰੇਨ ਵਾਲੇ ਵੀ ਕਾਫੀ ਰਗੜ ਹੋ ਰਹੇ ਆ। ਉਹ ਦੂਸਰੇ ਪਾਸੇ ਯੂਕੇ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ, ਉਹਨਾਂ ਦੇ ਵੀ ਇੱਕ ਸਪੋਕਸਮੈਨ ਨੇ ਇਹ ਕਿਹਾ ਆ ਹਜੇ ਸਾਡੇ ਕੋਲ ਫਾਰਮਲ ਰਿਕੁਐਸਟ ਨਹੀਂ ਆਈ ਯੂਕਰੇਨ ਦੀ, ਜੋ ਯੂਕਰੇਨ ਯੂਕੇ ਦਾ ਟਾਈਫੂਨ ਕਰਕੇ F-35 ਜੈਟ ਹੈਗਾ ਉਹਦੀ ਮੰਗ ਦੇ ਲਈ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਤੇ ਨਜ਼ਰ ਮਾਰਦੇ ਜਾਈਏ, ਸਭ ਨੂੰ ਪਤਾ ਹੈ ਵੀ ਪਿਛਲੇ ਸਾਲ ਦੇ ਵਿੱਚ ਗੈਸ ਦੀਆਂ ਪ੍ਰਾਈਸਾਂ ਉਹ ਅਸਮਾਨ ਛੂਹ ਗਈਆਂ ਸੀਗੀਆਂ। ਰਿਕਾਰਡ ਤੋੜ ਪ੍ਰੋਫਿਟਸ ਦੀ ਚਰਚਾ ਜਿਹੜੀ ਆ ਵੱਡੀਆਂ ਇਹ ਗੈਸ ਕੰਪਨੀਜ਼ ਆ ਉਹਨਾਂ ਨੂੰ ਹੋਈ ਸੀ, ਤੇ ਉਹ ਹੁਣ ਉਹਨਾਂ ਨੇ ਰਿਪੋਰਟਸ ਜਿਹੜੀਆਂ ਆਉਣੀਆਂ ਸ਼ੁਰੂ ਹੋਈਆਂ ਆ। ਐਕਸਨ ਜਿਹੜੀ ਕੰਪਨੀ ਆ ਜਿਨ੍ਹਾਂ ਦੇ ਗੈਸ ਸਟੇਸ਼ਨ ਐਕਸਨ ਮੋਬਲ ਆ, ਉਹਨਾਂ ਨੇ 2022 ਦੇ ਵਿੱਚ ਰਿਕਾਰਡ ਤੋੜ ਪ੍ਰੋਫਿਟ ਜਿਹੜਾ ਆ ਉਹ ਐਲਾਨ ਕੀਤਾ ਆ। 55.7 ਬਿਲੀਅਨ ਡਾਲਰ ਕਹਿੰਦੇ ਵੀ ਸਿਰਫ 2022 ਦੇ ਵਿੱਚ ਉਹਨਾਂ ਨੂੰ ਮਿਲਿਆ ਆ। ਇਸ ਨੂੰ ਲੈ ਕੇ ਆਪਾਂ ਦੇਖਿਆ ਸੀਗਾ ਵੀ ਜਿਹੜੇ ਲੈਫਟ ਵਾਲੇ ਪਾਸੇ ਆ, ਖਾਸ ਕਰਕੇ ਡੈਮੋਕ੍ਰੇਟਸ ਆ, ਉਹਨਾਂ ਨੇ ਇਹਨਾਂ ਕੰਪਨੀਜ਼ ਦੇ ਉੱਤੇ ਇਨਵੈਸਟੀਗੇਟ ਕਰਨ ਦੇ ਲਈ ਜਾਂ ਵੈਲਥ ਟੈਕਸ ਇੱਦਾਂ ਦੇ ਜਿਹੜੇ ਇਹਨਾਂ ਉੱਤੇ ਲਾਉਣ ਦੀ ਵੀ ਚਰਚਾ ਜਿਹੜੀ ਚੱਲਦੀ ਸੀ, ਜਿਹੜੀ ਕਿਸੇ ਪਾਸੇ ਗੱਲ ਬਹੁਤੀ ਅੱਗੇ ਨਹੀਂ ਵਧੀ ਸੀ। ਇਹਨਾਂ ਨੂੰ ਪ੍ਰੈਜ਼ੀਡੈਂਟ ਤੋਂ ਲੈ ਕੇ ਹੋਰ ਲੀਡਰਸ ਨੇ ਵੀ ਆਪਣੇ ਪ੍ਰਾਈਸਿਸ ਘਟਾਉਣ ਦੇ ਲਈ ਆਖਿਆ ਸੀ। CEO ਡੈਰਨ ਵੁਡਸ ਉਹਨਾਂ ਨੇ ਅੱਜ ਜਿਹੜਾ ਕਿਹਾ ਵੀ ਐਨੂਅਲ ਪ੍ਰੋਫਿਟ ਜਿਹੜੇ ਹੋਏ ਆ ਇਹ ਰਿਕਾਰਡ ਤੋੜ ਨੇ ਅਰਨਿੰਗ ਕਾਲਸ ਦੇ ਵਿੱਚ, ਤੇ ਉਹਨਾਂ ਨੇ ਇਹ ਵੀ ਜਿਹੜਾ ਕਿਹਾ ਵੀ ਸਾਨੂੰ ਪੂਰਾ ਐਡਵਾਂਟੇਜ ਮਿਲਿਆ ਜਿਹੜੀ ਅੰਡਰ ਸਪਲਾਈਡ ਮਾਰਕੀਟ ਜਿਹੜੀ ਸੀਗੀ ਇਸ ਦੇ ਵਿੱਚ। ਸਭ ਨੂੰ ਪਤਾ ਵੀ ਜਦੋਂ ਰੂਸ ਤੇ ਯੂਕਰੇਨ ਦੀ ਯੁੱਧ ਜਿਹੜਾ ਲੱਗਾ ਸੀ, ਯੂਕਰੇਨ ਜੋ ਚੱਲ ਰਿਹਾ ਆ, ਉਸ ਤੋਂ ਬਾਅਦ ਦੇ ਵਿੱਚ ਗੈਸ ਦੀਆਂ ਪ੍ਰਾਈਸਾਂ ਨੇ ਰਿਕਾਰਡ ਜਿਹੜੇ ਆ ਉਹ ਤੋੜ ਦਿੱਤੇ ਸੀ। ਹੁਣ ਇੱਕ ਵਾਰੀ ਫਿਰ ਦੁਬਾਰਾ ਗੈਸਾਂ ਦੀਆਂ ਪ੍ਰਾਈਸਾਂ ਜਿਹੜੀਆਂ ਆ ਉਹ ਵਧਣੀਆਂ ਸ਼ੁਰੂ ਹੋਈਆਂ ਨੇ। ਸੋ ਹੋਰ ਵੀ ਜਿਹੜੀਆਂ ਮੇਜਰ ਕੰਪਨੀਜ਼ ਆ, ਸ਼ੈਵਰੋਨ, ਉਹਨਾਂ ਨੇ ਵੀ ਆਪਣੀ ਅਰਨਿੰਗ ਕਾਲ ਦੇ ਵਿੱਚ ਕਿਹਾ ਆ ਵੀ 35.5 ਬਿਲੀਅਨ ਡਾਲਰ ਉਹਨਾਂ ਨੂੰ ਮੁਨਾਫਾ ਇਸ ਦੇ ਵਿੱਚ ਹੋਇਆ ਆ। ਉੱਧਰ ਜਿਹੜੇ ਸੈਨੇਟਰ ਜੌਨ ਫੈਟਰਮੈਨ ਨਵੇਂ ਜਿਹੜੇ ਚੁਣੇ ਗਏ ਆ, ਉਹਨਾਂ ਨੇ ਕਿਹਾ ਵੀ ਇਸ ਦਸੰਬਰ ਦੇ ਵਿੱਚ ਲੋਕਾਂ ਨੇ $5 ਤੋਂ $6 ਗੈਲਨ ਜਿਹੜੀ ਉਹ ਗੈਸ ਦੀ ਪੇ ਕੀਤੀ ਆ, ਤੇ ਉਧਰ ਐਕਸਨ ਨੇ ਜਿਹੜੇ ਇੰਨੇ ਵੱਡੇ ਵੱਡੇ ਪ੍ਰੋਫਿਟ ਜਿਹੜੇ ਆ ਉਹ ਕਮਾਏ ਆ। ਉਹਨਾਂ ਨੇ ਇਹਨਾਂ ਦੇ ਉੱਤੇ ਪ੍ਰਾਈਸ ਗਾਊਜਿੰਗ ਦੇ ਵੀ ਜਿਹੜੇ ਦੋਸ਼ ਆ ਉਹ ਲਗਾਏ ਸੀ। ਸਭ ਨੇ ਉਹਨਾਂ ਦਿਨਾਂ ਦੇ ਵਿੱਚ ਇਹ ਚਰਚਾਵਾਂ ਜਿਹੜੀਆਂ ਉਹ ਛੇੜੀਆਂ ਸੀਗੀਆਂ ਵੀ ਜਿਹੜੇ ਗੈਸ ਕੰਪਨੀਜ਼ ਵਾਲੇ ਆ, ਆਇਲ ਕੰਪਨੀਜ਼ ਵਾਲੇ ਆ, ਉਹਨਾਂ ਨੇ ਜਾਣ-ਬੁੱਝ ਕੇ ਪ੍ਰਾਈਸਾਂ ਵਧਾ ਕੇ ਰੱਖੀਆਂ ਆ, ਜਦ ਕਿ ਕੱਚੇ ਤੇਲ ਦੀ ਕੀਮਤ ਉਦੋਂ ਇੰਨੀ ਜ਼ਿਆਦਾ ਨਹੀਂ ਸੀ। ਪ੍ਰੈਜ਼ੀਡੈਂਟ ਬਾਈਡਨ ਹੁਣੀ ਕੋਵਿਡ ਹੈਲਥ ਐਮਰਜੈਂਸੀ ਡੈਕਲੇਰੇਸ਼ਨ ਮਈ ਮਹੀਨੇ ਦੇ ਵਿੱਚ ਖਤਮ ਕਰਨ ਜਾ ਰਹੇ ਹੈਗੇ ਆ। ਸੋ ਇਸ ਮੂਵ ਦੇ ਨਾਲ ਜੋ ਗਵਰਨਮੈਂਟ ਦਾ ਰਿਸਪੌਂਸ ਆ ਕੋਵਿਡ ਦੇ ਸੰਬੰਧ ਦੇ ਵਿੱਚ, ਉਹ ਸਾਰਾ ਕੁਝ ਰੀਸਟਰਕਚਰ ਕੀਤਾ ਜਾਊਗਾ। ਇਹ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਪਬਲਿਕ ਹੈਲਥ ਐਮਰਜੈਂਸੀ ਆਫੀਸ਼ੀਅਲਸ ਆ, ਉਹਨਾਂ ਨੇ ਦੱਸਿਆ ਵੀ ਮਈ 11 ਨੂੰ ਇਹ ਸਾਰਾ ਕੁਝ ਖਤਮ ਕਰਨ ਜਾ ਰਿਹਾ ਹੈ ਵੀ ਕੋਵਿਡ ਹੁਣ ਖਤਮ ਹੈਗਾ, ਜਾਂ ਜੋ ਜਿੰਨਾ ਵੀ ਮਨੀ ਉਹਦੇ 'ਤੇ ਸਪੈਂਡ ਕੀਤਾ ਜਾਂਦਾ ਸੀ ਵੱਖ-ਵੱਖ
ਡਿਪਾਰਟਮੈਂਟਸ 'ਚ ਹਰ ਇੱਕ ਚੀਜ਼ ਨੂੰ ਲੈ ਕੇ ਵੈਕਸੀਨੇਸ਼ਨ ਨੂੰ ਉਹ ਸਾਰਾ ਕੁਝ ਖਤਮ ਕੀਤਾ ਜਾਊਗਾ। ਕਹਿੰਦੇ ਵੀ ਹੈਲਥ ਐਮਰਜੈਂਸੀ ਨੂੰ ਲਿਫਟ ਕਰਨ ਦੇ ਨਾਲ ਜੋ ਟਰਮੀਨੇਸ਼ਨ ਆਫ ਟਾਈਟਲ 42 ਆ ਉਹ ਉਸ ਨੂੰ ਵੀ ਜਿਹੜਾ ਖਤਮ ਕੀਤਾ ਜਾਊਗਾ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਮਾਰਚ 2020 ਦੇ ਵਿੱਚ ਇਹ ਜੋ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਸਦਰਨ ਬਾਰਡਰ ਦੇ ਉੱਤੋਂ ਕੋਈ ਵੀ ਜਿਹੜਾ ਪੋਲੀਟੀਕਲ ਅਸਾਈਲਮ ਲੈਣ ਲਈ ਆ ਰਿਹਾ ਸੀ ਉਸ ਨੂੰ ਐਕਸਪੈਲ ਕੀਤਾ ਜਾ ਸਕਦਾ ਸੀ, ਕਈਆਂ ਨੂੰ ਐਕਸਪੈਲ ਕੀਤਾ ਵੀ ਗਿਆ ਹੈਗਾ ਆ। ਇਹ ਜਿਹੜੀ ਵਾਰਨਿੰਗ ਆ ਕਈਆਂ ਨੂੰ ਇਹ ਸਰਪ੍ਰਾਈਜ਼ ਆਈ ਆ, ਖਾਸ ਕਰਕੇ ਲਾ ਮੇਕਰਸ ਤੇ ਜੋ ਇੰਡਸਟਰੀ ਦੇ ਆਫੀਸ਼ੀਅਲਸ ਹੈਗੇ ਆ। ਕਹਿੰਦੇ ਵੀ ਇੱਕਦਮ ਕਿੱਦਾਂ ਇਹ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਸਰਕਾਰ ਨੇ ਐਮਰਜੈਂਸੀ ਡੈਕਲੇਰੇਸ਼ਨ ਨੂੰ ਖਤਮ ਕਰ ਦਿੱਤਾ ਹੈਗਾ ਆ। ਸੈਨੇਟਰ ਟਿਮ ਕੇਨ ਜੋ ਡੈਮੋਕ੍ਰੇਟ ਆ ਵਰਜੀਨੀਆ ਤੋਂ, ਉਹ ਬਹੁਤ ਵਾਰ ਡੈਮੋਕ੍ਰੇਟ ਜਿਹੜੇ ਉਹਨਾਂ ਦੇ ਸਾਥੀ ਆ ਉਹਨਾਂ ਦੇ ਨਾਲ ਹੀ ਨਹੀਂ ਐਗਰੀ ਕਰਦੇ। ਉਹਨਾਂ ਨੇ ਵੀ ਇਹ ਕਿਹਾ ਆ ਵੀ ਮੈਨੂੰ ਹਜੇ ਇਹਦੇ ਬਾਰੇ ਪੂਰੀ ਡਿਟੇਲ ਮਿਲਣੀ ਆ, ਪਰ ਮੈਂ ਸਰਪ੍ਰਾਈਜ਼ ਹੈਗਾ ਵੀ ਕਿਸ ਤਰ੍ਹਾਂ ਇੱਕਦਮ ਜਿਹੜਾ ਡਿਸੀਜਨ ਆ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਲਿਆ ਗਿਆ ਹੈਗਾ ਆ। ਇਹ ਉਸ ਟਾਈਮ ਦੇ ਉੱਤੇ ਆਈ ਆ ਜਦੋਂ ਜਿਸ ਟਾਈਮ ਤੇ ਵਾਈਟ ਹਾਊਸ ਦੇ ਕੋਲ ਹੁਣ ਕੋਵਿਡ ਰਿਸਪੌਂਸ ਦੇ ਲਈ ਜੋ ਪੈਸੇ ਆ ਉਹ ਆਲਮੋਸਟ ਡਰਾਈ ਅਪ ਵੀ ਹੋ ਗਏ ਹੈਗੇ ਆ, ਤੇ ਰਿਪਬਲਿਕਨ ਆਪੋਜੀਸ਼ਨ ਵੀ ਇਹਨਾਂ ਦੀ ਕਾਫੀ ਇਸ ਇਸ਼ੂ ਦੇ ਉੱਤੇ ਹੋ ਰਹੀ ਹੈਗੀ ਆ। ਉਹਨਾਂ ਨੂੰ ਇਹ ਵੀ ਪਤਾ ਹਰਜੋਤ ਸਿੰਘ ਜੀ ਵੀ ਕਾਂਗਰਸ ਦੇ ਵਿੱਚ ਕੋਵਿਡ ਰਿਸਪੌਂਸ ਦੇ ਲਈ ਹੋਰ ਕੋਈ ਮਨੀ ਜਿਹੜੀ ਇਹਨਾਂ ਨੂੰ ਲੱਗਦਾ ਨਹੀਂ ਮਿਲੂਗੀ, ਕਿਉਂਕਿ ਹੁਣ ਰਿਪਬਲਿਕਨ ਮੈਜੋਰਟੀ ਵਾਲੀ ਜਿਹੜੀ ਉਹ ਕਾਂਗਰਸ ਆ ਉੱਥੇ ਮੁਸ਼ਕਲ ਆ। ਸੋ ਇਸੇ ਲਈ ਕਹਿੰਦੇ ਆ ਵੀ ਚਲੋ ਹੁਣ ਨਿਕਲੋ, ਇਹ ਕੰਮ ਜਿਹੜਾ ਖਤਮ ਆ। ਹੁਣ ਜੇ ਦੇਖਿਆ ਜਾਵੇ ਤਾਂ ਕੋਵਿਡ ਦਾ ਹੁਣ ਇੰਨਾ ਰੌਲਾ ਵੀ ਆਪਾਂ ਕਹਿ ਸਕਦੇ ਹਾਂ ਵੀ ਨਹੀਂ ਰਿਹਾ। ਲੋਕ ਹੁਣ ਆਮ ਮਰਾਂ ਦੇ ਵਾਂਗੂ ਹੀ ਇਸ ਨੂੰ ਜਿਹੜਾ ਉਹ ਟਰੀਟ ਕਰਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਪਾਕਿਸਤਾਨ ਦੇ ਵਿੱਚ ਆਤਮਘਾਤੀ ਬੰਬ ਧਮਾਕੇ ਨੂੰ ਅਪਡੇਟਸ ਜਿਹੜੀਆਂ ਉਹ ਆਈਆਂ, ਕਹਿੰਦੇ ਵੀ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 100 ਨੂੰ ਪਾਰ ਕਰ ਚੁੱਕੀ ਆ। ਪਿਸ਼ਾਵਰ ਦੇ ਵਿੱਚ ਇਹ ਜਿਹੜਾ ਆਤਮਘਾਤੀ ਬੰਬ ਧਮਾਕਾ ਹੋਇਆ ਸੀ, ਅਜੇ ਵੀ 200 ਸਵਾ 200 ਲੋਕ 225 ਲੋਕ ਤੋਂ ਜ਼ਿਆਦਾ ਜਿਹੜੇ ਨੇ ਉਹ ਫੱਟੜ ਦੱਸੇ ਜਾਂਦੇ ਨੇ। ਉਸ ਦੌਰਾਨ ਤਾਂ ਜਿਹੜਾ ਹਰਜੋਤ ਸਿੰਘ ਜੀ ਤੁਰੰਤ ਹੀ ਜਿਹੜੇ ਆ 47 ਤੇ ਕੋਈ 60 ਜਿਹੜੇ ਦੱਸ ਰਹੇ ਸੀ ਉਹ ਮੌਤਾਂ ਹੋਈਆਂ ਸੀ, ਪਰ ਬਹੁਤ ਕਈ ਜਾਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾਂਦੇ ਸੀ। ਇਹ ਇੱਕ ਅਜੇ ਵੀ ਜਿਹੜੀ ਆ ਇਹ ਬੁਝਾਰਤ ਬਣੀ ਆ ਵੀ ਇਹ ਜਿਹੜਾ ਆਤਮਘਾਤੀ ਜਿਹੜਾ ਬੰਬ ਧਮਾਕਾ ਆ, ਬੰਬਾਂ ਦੇ ਨਾਲ ਲੈਸ ਬੰਦਾ ਸੀ, ਉਹ ਅੰਦਰ ਕਿੱਦਾਂ ਪਹੁੰਚ ਗਿਆ, ਕਿਉਂਕਿ ਰੈੱਡ ਜ਼ੋਨ ਦੇ ਵਿੱਚ ਹਰਜੋਤ ਸਿੰਘ ਜੀ ਇਹ ਸੀਗਾ ਡਿਪਟੀ ਕਮਿਸ਼ਨਰ ਆਫਿਸ, ਸਾਰੇ ਸਰਕਾਰੀ ਦਫ਼ਤਰਾਂ ਦੇ ਵਿਚਾਲੇ ਸੀਗੀ ਇਹ ਮੌਤ। ਗਵਰਨਰ ਦਾ ਘਰ ਵੀ ਉੱਤੋਂ ਕੋਈ ਬਹੁਤਾ ਦੂਰ ਨਹੀਂ ਸੀ। ਪਿਸ਼ਾਵਰ ਦਾ ਹਾਈ ਕੋਰਟ ਉੱਥੇ ਜਿਹੜਾ ਸੀਗਾ, ਪਲੈਨਿੰਗ ਡਿਵੈਲਪਮੈਂਟ ਡਿਪਾਰਟਮੈਂਟ ਸਿਵਲ ਸਕੱਤਰੇਤ ਉੱਥੇ ਸੀ, ਫਾਈਨੈਂਸ ਡਿਪਾਰਟਮੈਂਟ ਦੀ ਸਿਵਲ ਸਕੱਤਰੇਤ ਜਿਹੜੀ ਉੱਥੇ ਸੀਗੀ। ਸੋ ਮਤਲਬ ਬੇਸਿਕਲੀ ਉੱਥੇ ਸਾਰੇ ਸਰਕਾਰੀ ਬੰਦੇ ਤੇ ਬਿਲਕੁਲ ਫੌਜ ਵਾਲੇ ਕਹਿ ਲਓ ਜਾਂ ਪੁਲਿਸ ਵਾਲੇ ਕਹਿ ਲਓ ਸੀਗੇ ਵੀ ਅੰਦਰ ਇਹ ਪਹੁੰਚ ਕਿੱਦਾਂ ਗਿਆ। ਤੇ ਇਹ ਬਹੁਤ ਵੱਡੀ ਜੇ ਇੱਕ ਅਣਗਹਿਲੀ ਤੇ ਜਿਹੜਾ ਫੇਲੀਅਰ ਆ ਇੰਟੈਲੀਜੈਂਸ ਦਾ ਜਿਹੜਾ ਉੱਥੇ ਉਹ ਹੋਇਆ ਆ। ਤੇ ਕਹਿ ਸਕਦੇ ਵੀ ਉੱਥੇ ਬੈਰੀਕੇਡ ਲੱਗੇ ਹੁੰਦੇ, ਇੰਨਾ ਕੁਛ ਹੁੰਦਾ ਆ ਵੀ ਇਹ ਕਿੱਦਾਂ ਆ। ਤਾਰੀਕੇ ਤਾਲਿਬਾਨ ਪਾਕਿਸਤਾਨ ਉਹਨਾਂ ਦੇ ਦੁਆਰਾ ਜਿਹੜਾ ਆ ਇੱਕ ਤਾਲਿਬਾਨ ਪਾਕਿਸਤਾਨ ਕਰਕੇ ਆ, ਇਹੀ ਇਹਨਾਂ ਨੇ ਜਿਹੜੀ ਇਸ ਦੀ ਜ਼ਿੰਮੇਵਾਰੀ ਜਿਹੜੀ ਉਹ ਚੱਕੀ ਸੀ ਵੀ ਅਸੀਂ ਇਹ ਧਮਾਕਾ ਕੀਤਾ ਹੈਗਾ ਆ। ਸੋ ਹਾਈਲੀ ਫੋਰਟੀਫਾਈਡ ਏਰੀਆ ਦੇ ਵਿੱਚ ਇਹ ਸੁਸਾਈਡ ਵੈਸਟ ਪਾ ਕੇ ਪਹੁੰਚ ਕਿੱਦਾਂ ਗਿਆ, ਇਸ ਦੇ ਉੱਤੇ ਜਿਹੜੇ ਹੁਣ ਵੱਡੇ ਪ੍ਰਸ਼ਨ ਨੇ। ਜੇ ਦੂਰੋਂ ਦੇਖਿਆ ਜਾਵੇ ਹਰਜੋਤ ਸਿੰਘ ਜੀ, ਬਾਹਰੋਂ ਦੇਖੀਏ ਤਾਂ ਲੱਗਦਾ ਵੀ ਉਹਨੂੰ ਅੰਦਰੋਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੀ ਜਿਹੜੀ ਸਪੋਰਟ ਰਹੀ ਹੋ ਸਕਦੀ। ਅਦਰਵਾਈਜ਼ ਇੰਨਾ ਜਿਹੜਾ ਉਹ ਕਹਿ ਲਓ ਵੀ ਫੌਜੀ ਥਾਂ ਦੇ ਉੱਤੇ, ਪੁਲਿਸ ਵਾਲੀ ਥਾਂ ਦੇ ਉੱਤੇ ਇੱਦਾਂ ਬੰਬ ਲੈ ਕੇ ਪਹੁੰਚ ਜਾਣਾ ਨਾਮੁਮਕਿਨ ਜਿਹਾ ਹੀ ਉਹ ਸੋਚਣ ਨੂੰ ਲੱਗਦਾ। ਜੀ ਬਿਲਕੁਲ, ਯੂਐਨ ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਨੇ ਵੀ ਕਿਹਾ ਵੀ ਬਹੁਤ ਮਾੜੀ ਗੱਲ ਆ ਜੋ ਬੰਬਿੰਗ ਹੋਈ ਹੈ। ਕਹਿੰਦੇ ਵੈਸੇ ਤਾਂ ਕਿਸੇ ਤਰ੍ਹਾਂ ਦੀ ਵੀ ਬੰਬਿੰਗ ਨਹੀਂ ਹੋਣੀ ਚਾਹੀਦੀ, ਪਰ ਉਹ ਵੀ ਜਦੋਂ ਇੱਕ ਧਾਰਮਿਕ ਜਗ੍ਹਾ ਦੇ ਉੱਤੇ ਹੋਵੇ। ਜਦੋਂ ਸਾਰੇ ਪ੍ਰੇ ਕਰ ਰਹੇ ਸੀ ਤੇ ਮੋਸਟਲੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਪੁਲਿਸ ਆਫੀਸਰ ਜਾਂ ਆਰਮੀ ਦੇ ਆਫੀਸਰਸ ਸੀਗੇ। ਇਹ ਉਸ ਟਾਈਮ ਵਾਪਰੀ ਆ ਜਦੋਂ ਇੱਕ ਦਿਨ ਬਾਅਦ ਹੀ ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਆਫੀਸ਼ੀਅਲਸ ਨੇ ਪਾਕਿਸਤਾਨ ਜਾਣਾ ਸੀ, ਕਿਉਂਕਿ ਪਾਕਿਸਤਾਨ ਦੇ ਕੋਲ ਕੈਸ਼ ਕਹਿੰਦੇ ਲਗਭਗ ਖਤਮ ਆ ਤੇ ਉਹ ਡਿਫਾਲਟ ਹੋਣ ਦੇ ਕਿਨਾਰੇ ਆ, ਜਿਹੜੀਆਂ ਉਹਨਾਂ ਨੇ ਪੇਮੈਂਟਸ ਦੇਣੀਆਂ ਹੈਗੀਆਂ। ਪਾਕਿਸਤਾਨ ਨੇ $1.1 ਬਿਲੀਅਨ ਇੰਟਰਨੈਸ਼ਨਲ ਮੋਨੀਟਰੀ ਫੰਡ ਤੋਂ ਮੰਗਿਆ ਸੀ। ਟੋਟਲ ਉਹਨਾਂ ਨੇ ਇਹ ਕਿਹਾ ਵੀ ਸਾਨੂੰ $6 ਬਿਲੀਅਨ ਦਿਓ, ਤੇ ਇਮੀਡੀਏਟਲੀ ਉਹਨਾਂ ਨੂੰ $1.1 ਬਿਲੀਅਨ ਚਾਹੀਦਾ ਸੀ ਤਾਂ ਕਿ ਉਹ ਡਿਫਾਲਟ ਤੋਂ
ਬਚ ਸਕਣ। ਇਸ ਟਾਈਮ ਜੇ ਦੇਖਿਆ ਜਾਵੇ ਪਾਕਿਸਤਾਨ ਦੀ ਹਾਲਤ ਫਾਈਨੈਂਸ਼ੀਅਲੀ ਬਹੁਤ ਬੁਰੀ ਹੈਗੀ ਆ। ਯਾ ਪੁਰਾਣਾ ਜਿਹੜਾ ਪ੍ਰਧਾਨ ਮੰਤਰੀ ਉਹਨਾਂ ਨੇ ਕੱਢ ਤਾ ਤੇ ਹੁਣ ਜਿਹੜੇ ਨਵੇਂ ਉੱਥੇ ਦੇ ਪ੍ਰਧਾਨ ਮੰਤਰੀ ਹੈਗੇ ਆ, ਆਈ ਥਿੰਕ ਸ਼ਹਿਬਾਜ਼ ਸ਼ਰੀਫ ਜਿਹੜੇ ਆ, ਉਹਨਾਂ ਦੇ ਵੀ ਇੱਕ ਹਿਸਾਬ ਦੇ ਨਾਲ ਇਹਨਾਂ ਚੀਜ਼ਾਂ ਨੂੰ ਲੈ ਕੇ ਪੱਤੇ ਜਿਹੜੇ ਉਹ ਵਿਕੇ ਆ। ਇਹ ਜਿਹੜੀ ਤਹਿਰੀਕੇ ਤਾਲਿਬਾਨ ਪਾਕਿਸਤਾਨ ਆ, ਇਹ ਪਿਛਲੇ 15 ਸਾਲਾਂ ਤੋਂ ਪਾਕਿਸਤਾਨ ਦੀ ਸਰਕਾਰ ਦੇ ਉਲਟ ਖਾਸ ਕਰਕੇ ਇਹ ਜ਼ਿਆਦਾ ਜਿਹੜਾ ਉਹ ਕਰ ਰਹੇ ਆ। ਪਿਸ਼ਾਵਰ ਦੇ ਵਿੱਚ ਇਹਨਾਂ ਦਾ ਗੜ੍ਹ ਜਿਹੜਾ ਕਿਤੇ ਨਾ ਕਿਤੇ ਮੰਨਿਆ ਜਾਂਦਾ ਆ। ਆਰਮੀ ਰਨ ਸਕੂਲ ਇੱਕ ਇੱਥੇ ਇਹਨਾਂ ਨੇ 2014 'ਚ ਵੀ ਉਦੋਂ ਹਮਲਾ ਕੀਤਾ ਸੀ, ਜਦੋਂ 154 ਲੋਕਾਂ ਨੂੰ ਮਾਰ ਦਿੱਤਾ ਸੀ, ਜਿਨ੍ਹਾਂ ਵਿੱਚ ਬਹੁਤੇ ਬੱਚੇ ਉਦੋਂ ਸ਼ਾਮਲ ਸੀਗੇ। ਜੀ। ਅਗਲੀ ਖਬਰ ਵੱਲ ਚਲੀਏ। ਫੈਡਰਲ ਰਿਜ਼ਰਵ ਬੋਰਡ ਅੱਜ ਕਾਫੀ ਦਿਨਾਂ ਤੋਂ ਬਾਅਦ ਮੀਟਿੰਗ ਕਰਨ ਜਾ ਰਹੇ ਆ ਤੇ ਇਨਵੈਸਟਰਸ ਜੋ ਆ ਉਹ ਐਕਸਪੈਕਟ ਕਰ ਰਹੇ ਆ ਬੁੱਧਵਾਰ ਨੂੰ ਫੈਡਰਲ ਰਿਜ਼ਰਵ ਬੋਰਡ ਵੱਲੋਂ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਵਧਾਇਆ ਜਾਊਗਾ। 100% ਚਾਂਸ ਆ, ਬਹੁਤ ਸਾਰਿਆਂ ਦੀ ਮੈਜੋਰਟੀ 'ਚ ਇਹ ਸੋਚ ਰਹੇ ਹੈਗੇ ਆ, ਤਾਂ ਕਿ ਟੋਟਲ ਜਿਹੜਾ ਇੰਟਰਸਟ ਰੇਟ ਆ 4.5 ਟੂ 4.75 ਤੱਕ ਚਲੇ ਜਾਊਗਾ। ਸੋ ਇਹ ਜਿਹੜਾ ਇੰਟਰਸਟ ਰੇਟ ਆ ਜੋ ਬੈਂਕਾਂ ਨੂੰ ਜੋ ਫੈਡਰਲ ਸਰਕਾਰ ਦਿੰਦੀ ਹੈਗੀ ਆ, ਪਰ ਜੋ ਆਪਾਂ ਨੂੰ ਆਮ ਜਨਤਾ ਨੂੰ ਮਿਲਦਾ ਆ ਉਹ ਮੈਨੂੰ ਲੱਗਦਾ ਵੀ ਕੁਆਟਰ ਬੇਸਿਸ ਪੁਆਇੰਟ ਨਾਲ ਇਨਕਰੀਜ਼ ਕਰਨ ਤੋਂ ਬਾਅਦ 7% ਦੇ ਲਾਗੇ ਛਾਗੇ ਹੋ ਜਾਊਗਾ। ਫੈਡਰਲ ਜੋ ਰਿਜ਼ਰਵ ਬੋਰਡ ਆ ਉਹ ਡਿਸੀਜਨ ਦਊਗਾ ਬੁੱਧਵਾਰ ਨੂੰ। ਜਰੋਮੀ ਪਾਵਲ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈ ਵੀ ਸਾਡਾ ਹਜੇ ਵੀ ਮੇਨ ਮਕਸਦ ਇਹੀ ਆ ਵੀ ਜਲਦੀ ਤੋਂ ਜਲਦੀ ਜੋ ਇਨਫਲੇਸ਼ਨ ਆ ਉਹਨੂੰ 2% ਤੋਂ ਵੀ ਘਟਾਇਆ ਜਾਵੇ। ਹਜੇ ਵੀ ਜੋ ਇਨਫਲੇਸ਼ਨ ਆ 7% ਦੇ ਲਾਗੇ ਛਾਗੇ ਘੁੰਮ ਰਹੀ ਆ, ਪਰ ਜੋ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਆਪਾਂ ਚੀਜ਼ਾਂ ਯੂਜ਼ ਕਰਦੇ ਹਾਂ, ਖਾਸ ਕਰਕੇ ਗਰੋਸਰੀ ਫੂਡ ਨੂੰ ਲੈ ਕੇ ਉਹ ਬਹੁਤ ਮਹਿੰਗਾ ਆ। ਗੈਸ ਦੀਆਂ ਪ੍ਰਾਈਸਿਸ ਦੇ ਵਿੱਚ ਜ਼ਰੂਰ ਕੁਝ ਘਾਟਾ ਹੋਇਆ ਹੈਗਾ, ਪ੍ਰਾਈਸਾਂ ਘਟੀਆਂ ਹੈਗੀਆਂ ਤੇ ਜਿਸ ਤਰ੍ਹਾਂ ਦੇ ਨਾਲ ਹੁਣ ਇਨਵੈਸਟੀਗੇਸ਼ਨ ਵੀ ਹੋਈ ਆ ਸਾਰੇ ਵੀ ਕਿਸ ਤਰ੍ਹਾਂ ਗੈਸ ਕੰਪਨੀਆਂ ਨੇ ਪੈਸੇ ਜ਼ਿਆਦਾ ਯੂਜ਼ ਜਿਹੜੀ ਪ੍ਰਾਈਸਿਸ ਵਧਾਈ ਆ ਪਿਛਲੇ 2 ਸਾਲਾਂ ਦੇ ਦੌਰਾਨ, ਹੋ ਸਕਦਾ ਹੈ ਵੀ ਗੈਸ ਦੀਆਂ ਪ੍ਰਾਈਸਿਸ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਘਟਣ। ਜੀ। ਹਰਜੀਤ ਸਿੰਘ ਜੀ, ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਗੱਲਾਂ ਬਾਤਾਂ ਕੀ ਜਿਹੜਾ ਸਿਆਸਤ ਨੂੰ ਲੈ ਕੇ ਇੱਥੇ ਜਿਹੜਾ ਚੱਲ ਰਿਹਾ ਆ। ਡਿਸੈਂਟਸ ਤੇ ਟਰੰਪ ਹੁਣੇ ਇਹ ਵੀ ਆਮੋ ਸਾਹਮਣੇ ਨੇ। ਉੱਧਰ ਮਕਾਰਥੀ ਹੁਣਾਂ ਨੇ ਬਾਈਡਨ ਦੇ ਸਪੈਂਡਿੰਗ ਕੱਟਸ ਨੂੰ ਲੈ ਕੇ ਇੱਕ ਹੋਰ ਜਿਹੜਾ ਉਹ ਬਿਆਨ ਦਿੱਤਾ ਆ, ਉਸ ਦੇ ਉੱਤੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਮਿਲਦੇ ਹਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸਾਡੇ ਬਹੁਤ ਸਾਰੇ ਸਰੋਤੇ ਕਾਲਸ ਕਰ ਰਹੇ ਆ, ਵਧਾਈਆਂ ਦੇ ਰਹੇ ਆ। ਬੇ ਏਰੀਏ ਦੇ ਵਿੱਚ 11:70 AM ਸ਼ੁਰੂ ਹੋ ਗਿਆ। ਸੈਨੋਜ਼ੇ ਤੋਂ ਵੀ ਬਹੁਤ ਸਾਰੀਆਂ ਕਾਲਸ ਆ ਰਹੀਆਂ ਤੇ ਕਾਲਸ ਰਾਜਕਨਵੀਰ ਸਿੰਘ ਜੀ, ਟੈਫਟ ਇਹ ਬੇਕਰਸਫੀਲਡ ਦੇ ਲਾਗੇ ਏਰੀਆ ਹੈਗਾ, ਮੈਰੀਕੋਪਾ, ਉੱਥੋਂ ਵੀ ਜੀ ਆ ਰਹੀਆਂ ਵੀ ਇੱਥੇ ਤੱਕ ਵੀ ਜੋ 1170 ਚੱਲ ਰਿਹਾ ਹੈਗਾ। ਜੀ ਤੇ ਬੈਸਟ ਸੈਕਰਾਮੈਂਟੋ, ਮੰਟੀਕਾ, ਸੋ ਸਾਰਿਆਂ ਨੂੰ ਪਤਾ ਹੀ ਆ ਵੀ ਜਿੱਥੇ ਜਿੱਥੇ ਸਾਡਾ ਪਹਿਲਾਂ ਕਵਰ ਨਹੀਂ ਹੁੰਦਾ ਸੀ, ਯੂਬਾ ਸਿਟੀ ਏਰੀਏ 'ਚ ਸਾਡਾ ਆਲਰੇਡੀ AM 1450, ਸੈਕਰਾਮੈਂਟੋ 1470, ਉਧਰ ਸਟਾਕਟਨ 1570 ਤੇ ਫ੍ਰਿਜ਼ਨੋ 'ਚ 1300, ਬੇਕਰਸਫੀਲਡ 1350 ਤੇ ਜਿੱਥੇ ਜਿੱਥੇ ਏਰੀਆ ਨਹੀਂ ਕਵਰ ਹੁੰਦਾ ਸੀ ਉਹ ਆਲਮੋਸਟ ਸਾਰਾ ਏਰੀਆ ਹੁਣ ਕਵਰ ਹੋ ਰਿਹਾ। ਸੋ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ। ਤੁਹਾਡੇ ਕੋਈ ਵੀ ਦੋਸਤ ਮਿੱਤਰ ਰਿਸ਼ਤੇਦਾਰ ਬੇ ਏਰੀਏ 'ਚ ਰਹਿੰਦੇ ਆ ਤੇ ਉਹਨਾਂ ਨੂੰ ਜਰੂਰ ਕਾਲ ਕਰਕੇ ਦੱਸੋ ਵੀ ਉਹ ਹੁਣ ਕਾਰਾਂ 'ਚ, ਘਰਾਂ 'ਚ 1100 KLOK 1170 AM ਨੂੰ ਲਾਈਵ ਸੁਣ ਸਕਦੇ ਆ 24 ਘੰਟੇ 7 ਦਿਨ। ਤੇ ਇਸ ਤੋਂ ਬਿਨਾਂ ਜਦੋਂ ਤੁਸੀਂ ਬੇ ਏਰੀਏ ਦੇ ਵਿੱਚ ਆਨੇ ਹੈਗੇ ਆ ਤੇ ਆਪਣੀ ਕਾਰ ਦੇ ਵਿੱਚ ਰੇਡੀਓ ਔਨ ਕਰ ਸਕਦੇ ਆ। ਜੀ ਬਿਲਕੁਲ। ਅਗਲੀ ਤੇ ਹੁਣ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਡਿਸੈਂਟਸ ਤੇ ਟਰੰਪ ਹੋਣਾ ਦਾ ਪੋਟੈਂਸ਼ੀਅਲ ਰਿਪਬਲਿਕਨ ਕਲੈਸ਼ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ 2024 ਦੀ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ ਦੇ ਲਈ। ਫਲੋਰੀਡਾ ਦੇ ਗਵਰਨਰ ਨੇ ਰੌਨ ਡਿਸੈਂਟਸ, ਜਿਨ੍ਹਾਂ ਨੇ ਇਸ ਵਾਰ ਆਪਣੀ ਰੀ-ਇਲੈਕਸ਼ਨ ਦੇ ਵਿੱਚ ਰਿਕਾਰਡ ਤੋੜ ਜਿੱਤ ਉੱਥੇ ਪ੍ਰਾਪਤ ਕੀਤੀ ਸੀ। ਪਿਛਲੇ 4 ਦਹਾਕਿਆਂ ਦੇ ਵਿੱਚ ਫਲੋਰੀਡਾ, ਜਿਸ ਨੂੰ ਇੱਕ ਸਵਿੰਗ ਸਟੇਟ ਮੰਨਿਆ ਜਾਂਦਾ ਸੀ, ਉਹਨਾਂ ਨੇ 19 ਪੁਆਇੰਟ ਮਾਰਜਨ ਦੇ ਨਾਲ ਉਹਨਾਂ ਦੇ ਜਿਹੜੇ ਕੰਟੈਂਡਰ ਸੀਗੇ ਚਾਰਲੀ ਕ੍ਰਿਸਟ, ਉਹਨਾਂ ਨੂੰ ਹਰਾਇਆ ਸੀਗਾ 1.5 ਮਿਲੀਅਨ ਵੋਟਾਂ ਤੋਂ ਜਿਹੜਾ ਉਹ ਵੱਧ। ਉਸੇ ਦੌਰਾਨ ਹੀ ਆਪਾਂ ਦੇਖਿਆ ਸੀਗਾ ਵੀ ਟਰੰਪ ਹੁਣੇ ਖੁਦ ਆਪ ਤਾਂ ਜਿਹੜੀ ਉਹ ਇਲੈਕਸ਼ਨ 2020 ਦੀ ਜਿਹੜੀ ਉਹ ਹਾਰ ਗਏ ਸੀਗੇ, ਪਰ ਪਿਛਲੇ ਕੁਛ ਮਹੀਨੇ ਪਹਿਲਾਂ ਇਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਮੈਂ 2024 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ ਹੋ ਸਕਦਾ ਆ। ਉਹਨਾਂ ਨੇ ਡਿਸੈਂਟਸ ਹੋਣਾ, ਕਿਉਂਕਿ ਪੋਟੈਂਸ਼ੀਅਲੀ ਉਹਨਾਂ ਨੇ ਐਲਾਨ ਤਾਂ ਨਹੀਂ ਕੀਤਾ, ਪਰ ਸਾਰੇ ਜਾਣੇ ਮੰਨ ਰਹੇ ਆ ਵੀ ਗਵਰਨਰ ਡਿਸੈਂਟਸ ਜਿਹੜੇ ਆ ਉਹ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ ਦੇ ਲਈ ਅੱਗੇ ਆਉਣਗੇ। ਤੇ ਹੁਣ ਇਹਨਾਂ ਦੇ ਆਪਸੀ ਕਿਤੇ ਜਿਹੜੇ ਸਿੰਘ ਵੀ ਜਿਹੜੇ ਉਹ ਫਸਦੇ ਨਜ਼ਰ ਆਉਂਦੇ ਆ। ਟਰੰਪ ਹੋਣਾ ਨੇ ਹਮਲਾ ਜਿਹੜਾ ਆਪਣਾ ਤੇਜ਼ ਕੀਤਾ ਹੈ ਡਿਸੈਂਟਸ ਹੋਣਾ ਦੇ ਉੱਤੇ। ਉਹਨਾਂ ਨੇ ਇਹ ਵੀ ਇੱਥੋਂ ਤੱਕ ਇੱਕ ਟਾਈਮ ਦਾਅਵਾ ਕੀਤਾ ਵੀ ਫਲੋਰੀਡਾ ਦੇ ਗਵਰਨਰ ਜਦੋਂ ਰੀ-ਇਲੈਕਸ਼ਨ ਸੀਗੀ, ਇਹ ਤਾਂ ਜਿੱਤ ਨਹੀਂ ਸਕਦਾ, ਇਹਨੂੰ ਤਾਂ ਮੈਂ ਹੀ ਇੱਕ ਹਿਸਾਬ ਦੇ ਨਾਲ ਜਿਤਾਇਆ, ਜੇ ਮੈਂ ਸਪੋਰਟ ਨਾ ਕਰਦਾ ਤਾਂ ਇਹਨੇ ਬੁਰੀ ਤਰ੍ਹਾਂ ਹਾਰ ਜਾਣਾ ਸੀਗਾ। ਤੇ ਫਿਰ ਗਵਰਨਰ ਡਿਸੈਂਟਸ ਵੀ ਕਹਿੰਦਾ ਵੀ ਯੂ ਕੈਨ ਚੈੱਕ ਦਾ ਸਕੋਰ ਬੋਰਡ, ਵੀ ਚੱਲ ਕੀ ਜਿਹੜਾ ਹੋ ਰਿਹਾ ਆ। ਇਹ ਟਰੰਪ ਉਹਨਾਂ ਨੇ ਇਹ ਦਾਅਵਾ ਕਰਤਾ ਵੀ ਫਲੋਰੀਡਾ ਨੂੰ ਇਹਨਾਂ ਨੇ ਬੰਦ ਰੱਖਿਆ ਸੀਗਾ, ਇਹ ਤਾਂ ਮੈਂ ਹੀ ਜਿਹੜਾ ਬਾਅਦ 'ਚ ਜਾ ਕੇ ਇੱਕ ਹਿਸਾਬ ਦੇ ਨਾਲ ਖੁਲਾਇਆ ਆ। ਕੋਵਿਡ ਦੇ ਰਿਸਪੌਂਸ ਦੇ ਉੱਤੇ ਵੀ ਉਹਨਾਂ ਨੇ ਪ੍ਰਸ਼ਨ ਚਿੰਨ੍ਹ ਜਿਹੜੇ ਇਸ ਦੇ ਉੱਤੇ ਲਗਾ ਦਿੱਤੇ ਸੀਗੇ। ਤੇ ਹੁਣ ਜਿਹੜਾ ਇਹ ਮਸਲਾ ਇਸ ਟਾਈਮ ਅੱਗੇ ਵੱਧ ਰਿਹਾ ਆ ਤੇ ਟਰੰਪ ਹੋਣਾ ਨੇ ਹੁਣ ਇਹ ਕਿਹਾ ਆ ਵੀ ਜੇ ਇਹ ਵਾਈਟ ਹਾਊਸ ਦੇ ਲਈ ਰਨ ਕਰਦੇ ਆ ਗਵਰਨਰ ਡਿਸੈਂਟਸ, ਤਾਂ ਇਹ ਗ੍ਰੇਟ ਐਕਟ ਆਫ ਡਿਸਲੋਇਲਟੀ ਇਹਨਾਂ ਦੇ ਪ੍ਰਤੀ ਹੋਊਗੀ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਕੀ ਬਣਦਾ ਹੈ 2024 ਦੇ ਵਿੱਚ। ਪਰ ਟਰੰਪ ਹੋਣਾ ਦੇ ਬਾਰੇ ਸਾਰੇ ਜਣੇ ਜਾਣਦੇ ਆ, ਦੇ ਬਿਲੋ ਦਾ ਬੈਲਟ ਇਹਨਾਂ ਦੀਆਂ ਜਿਹੜੀਆਂ ਗੱਲਾਂ ਉਹ ਕਾਫੀ ਜਿਹੜੀਆਂ ਉਹ ਰਹਿੰਦੀਆਂ ਆ। ਚਾਹੇ ਉਹ ਮਾਰਕੋ ਰੂਬੀਓ ਹੋਵੇ, ਪਹਿਲੋਂ ਵੀ ਗਵਰਨਰ ਡਿਸੈਂਟਸ ਜਿਹੜੇ ਹੋ ਰਹੇ ਆ, ਉਦੋਂ ਜੈਬ ਬੁਸ਼ ਨੂੰ ਜਿਹੜਾ ਆ ਉਦੋਂ ਜਿਹੜਾ ਉਹ ਦੇਖਿਆ ਸੀ, ਉਹ ਸਾਰਾ ਕੁਛ ਜਿਹੜਾ ਉਹ ਚੈੱਕ ਦੇਖਿਆ ਗਿਆ ਸੀਗਾ। ਸੋ ਇਹ ਦੇਖਣ ਵਾਲਾ ਜਿਹੜਾ ਉਹ ਦਵੰਦ ਜਿਹੜਾ ਉਹ ਹੋ ਸਕਦਾ ਹੈ। ਐਸਟੈਬਲਿਸ਼ਡ ਜਿਹੜੇ ਰਿਪਬਲਿਕਨਸ ਆ, ਉਹਨਾਂ ਦੇ ਵਿੱਚ ਜਿਹੜੀ ਐਸਟੈਬਲਿਸ਼ਮੈਂਟ ਪਾਰਟੀ ਆ, ਉਹ ਸਮਹਾਓ ਵਿੱਚ ਨਹੀਂ ਚਾਹੁੰਦੀ ਵੀ ਟਰੰਪ ਹੋਣੀ ਅੱਗੇ ਆਉਣ। ਤੇ ਪਰ ਹੁਣ ਟਰੰਪ ਹੋਣੀ ਆਪਣਾ ਦੁਬਾਰਾ ਜਿਹੜਾ ਕਬਜ਼ਾ ਇਸ ਪਾਰਟੀ ਦੇ ਉੱਤੇ ਹੋਰ ਸਟਰੋਂਗ ਕਰਨ ਦੀ ਜਿਹੜੀ ਕੋਸ਼ਿਸ਼ ਹੋਊਗੀ। ਸੋ ਇਟ ਵਿਲ ਬੀ ਅ ਰੇਸ ਟੂ ਵਾਚ, ਵੀ ਇਹ ਦੇਖਣ ਵਾਲੀ ਹੋਊਗੀ ਜਿਹੜੀ ਰਿਪਬਲਿਕਨ ਨੋਮੀਨੇਸ਼ਨ ਆ, ਜਿਸ ਦੇ ਵਿੱਚ ਆਲਰੇਡੀ ਆਪਾਂ ਨੂੰ ਥੋੜਾ ਬਹੁਤਾ ਧੂੰਆਂ ਦਿਖਣਾ ਸ਼ੁਰੂ ਹੋਇਆ ਹੈ। ਜੀ, ਰਿਪਬਲਿਕਨ ਨੈਸ਼ਨਲ ਪਾਰਟੀ ਦੇ ਚੇਅਰ ਦੇ ਸੰਬੰਧ ਦੇ ਵਿੱਚ ਜਦੋਂ ਆਪਣੀ ਪੰਜਾਬੀ ਕੁੜੀ ਜਿਹੜੀ ਹੈਗੀ ਆ ਬੀਬੀ ਹਰਮੀਤ ਕੌਰ ਢਿੱਲੋਂ, ਉਸ ਨੂੰ ਉਹ ਚੁਣਨ ਦੀ ਗੱਲਬਾਤ ਆਈ ਸੀ ਤੇ ਹਾਲਾਂਕਿ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਬਹੁਤ ਤਕੜੀ ਸਪੋਰਟਰ ਰਹੀ ਆ ਹਰ ਟੀਵੀ ਸਟੇਸ਼ਨ ਤੇ USA ਦੇ। ਉਹ ਪਿਛਲੇ ਜਦੋਂ ਵੀ ਉਹ ਪ੍ਰੈਜ਼ੀਡੈਂਟ ਸੀਗੇ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਡਿਫੈਂਡ ਕਰਦੀ ਰਹੀ ਆ। ਪਰ ਇਸ ਵਾਰ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਜੋ ਸਪੋਰਟਰ ਸੀ ਉਹ ਉਸ ਦੇ ਉਲਟ ਸੀ। ਹਾਲਾਂਕਿ ਡਿਸੈਂਟਿਸ ਜੋ
ਫਲੋਰੀਡਾ ਦੇ ਗਵਰਨਰ ਆ, ਜਿਹੜੇ ਉਹਨਾਂ ਦੇ ਬੰਦੇ ਸੀ, ਉਹ ਹਰਮੀਤ ਕੌਰ ਢਿੱਲੋਂ ਨੂੰ ਚੇਅਰ ਬਣਾਉਣਾ ਚਾਹੁੰਦੇ ਸੀ, ਜੀ ਪਰ ਉਹ ਨਹੀਂ ਬਣ ਸਕੇ। ਤੇ ਅਗਲੀ ਖਬਰ ਵੱਲ ਚੱਲੀਏ। ਇੱਕ ਟੈਕਸਸ ਤੋਂ ਖਬਰ ਆ ਰਹੀ ਆ। ਐਨਾ ਹਰਨਾਂਡੇਜ਼ ਨਾਮ ਦੀ ਇੱਕ ਬੀਬੀ ਆਪਣੇ ਆਪ ਨੂੰ ਇਹ ਕਹਿ ਰਹੀ ਸੀ ਵੀ ਮੈਂ ਫੈਡਰਲ ਇਮੀਗ੍ਰੇਸ਼ਨ ਇੰਪਲੋਈ ਹੈਗੀ ਆ, ਤੇ ਤੁਹਾਨੂੰ ਜਿਹੜੀ 2 ਨੰਬਰ ਦੇ ਵਿੱਚ ਜਿਹੜਾ ਗ੍ਰੀਨ ਕਾਰਡ ਜਾਂ ਤੁਹਾਡੀ ਜਿਹੜੀ ਇਮੀਗ੍ਰੇਸ਼ਨ ਆ ਉਸ ਦੀਆਂ ਐਪਲੀਕੇਸ਼ਨਾਂ ਪ੍ਰੋਸੈਸ ਕਰ ਦਊਂਗੀ। ਕਹਿੰਦੇ ਵੀ ਉਸ ਨੇ 20 ਲੋਕਾਂ ਨੂੰ ਹਜ਼ਾਰਾਂ ਡਾਲਰਾਂ ਦੇ ਹਿਸਾਬ ਨਾਲ ਉਹਨਾਂ ਨੂੰ ਲੁੱਟਿਆ, ਉਹਨਾਂ ਨੂੰ ਡੀਫਰਾਡ ਕੀਤਾ। ਐਨਾ ਹਰਨਾਂਡੇਜ਼ ਨਾਮ ਦੀ 53 ਸਾਲਾਂ ਦੀ ਇਸ ਬੀਬੀ ਨੂੰ ਹੁਣ 10 ਕਾਊਂਟ ਆਫ ਵਾਇਰ ਫਰਾਡ ਤੇ 1 ਕਾਊਂਟ ਆਫ ਇਨਪਰਸੋਨੇਟਿੰਗ ਐਨ EMPLOYEE ਆਫ ਦ ਯੂਨਾਈਟਿਡ ਸਟੇਟਸ, ਵੀ ਆਪਣੇ ਆਪ ਨੂੰ ਉਹ US ਦੀ EMPLOYEE ਕਹਿ ਰਹੇ ਸੀ, ਉਹਦੇ ਸੰਬੰਧ ਦੇ ਵਿੱਚ ਚਾਰਜ ਕੀਤਾ ਹੈਗਾ। US ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨੇ ਇਹ ਕਿਹਾ ਵੀ ਉਹ ਕਦੇ ਵੀ ਸਾਡੀ EMPLOYEE ਨਹੀਂ ਸੀਗੀ, ਤੇ 4 ਲੱਖ ਤੋਂ ਵੱਧ ਡਾਲਰ ਉਸਨੇ ਲੋਕਾਂ ਦੇ ਕੋਲੋਂ ਲੁੱਟਿਆ ਆ, ਤੇ ਹੁਣ ਉਹ ਉਸ ਨੂੰ 20 ਸਾਲਾਂ ਦੀ ਸਜ਼ਾ ਹੋ ਸਕਦੀ ਹੈਗੀ ਆ। ਵਾਇਰ ਫਰਾਡ ਦੇ ਸੰਬੰਧ ਦੇ ਵਿੱਚ 3 ਸਾਲਾਂ ਦੀ ਸਜ਼ਾ ਵੀ ਉਹ ਐਜ਼ ਏ ਗਵਰਨਮੈਂਟ EMPLOYEE ਸ਼ੋ ਕਰ ਰਹੀ ਸੀ। ਅਜੇ ਸੈਂਟੈਂਸਿੰਗ ਡੇਟ ਉਹਨਾਂ ਨੇ ਦੱਸਣੀ ਆ, ਪਰ ਉਹਨਾਂ ਨੇ ਜੋ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਆ, ਉਹਨਾਂ ਨੇ ਇਹ ਕਿਹਾ ਵੀ ਜੇ ਕੋਈ ਬੰਦਾ ਉਹ ਤੋਂ ਫਰਾਡ ਹੋਇਆ ਜਿਹਦੇ ਨਾਲ, ਤੇ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੈਗੇ। ਜੀ ਸਪੀਕਰ ਕੈਵਿਨ ਮਕਾਰਥੀ ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਸਟਾਫ ਦੇ ਨਵੇਂ ਮੈਮੋ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ। ਇਸ ਮੈਮੋ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਕਹਿ ਰਹੇ ਆ ਵੀ ਅਸੀਂ ਜਿਹੜੀਆਂ ਸਪੈਂਡਿੰਗ ਕੱਟਸ ਆ ਉਹ ਕਰਾਂਗੇ। ਇਸ ਦੇ ਉੱਤੇ ਕੈਵਿਨ ਮਕਾਰਥੀ ਉਹਨਾਂ ਨੇ ਕਿਹਾ ਵੀ ਮਿਸਟਰ ਪ੍ਰੈਜ਼ੀਡੈਂਟ ਵੀ ਮੈਨੂੰ ਤੁਹਾਡੇ ਸਟਾਫ ਦਾ ਮੈਮੋ ਮਿਲਿਆ ਆ, ਪਰ ਮੈਂ ਤੁਹਾਡੀਆਂ ਇਹ ਪੋਲੀਟੀਕਲ ਗੇਮਸ ਦੇ ਵਿੱਚ ਬਿਲਕੁਲ ਵੀ ਇੰਟਰਸਟਿਡ ਨਹੀਂ ਆ, ਤੇ ਮੈਂ ਅਮਰੀਕਨ ਲੋਕਾਂ ਦੇ ਲਈ ਨੈਗੋਸ਼ੀਏਟ ਕਰਨ ਦੇ ਲਈ ਆ ਰਿਹਾ ਆ। ਸੋ ਇਹ ਜਿਹੜੀ ਡੈਟ ਸੀਲਿੰਗ ਦਾ ਮਸਲਾ ਇਸ ਟਾਈਮ ਬਣਿਆ ਪਿਆ ਆ ਵੀ ਕਿਤੇ ਅਮਰੀਕਾ ਡਿਫਾਲਟ ਜਿਹੜਾ ਆ ਉਹ ਨਾ ਕਰ ਜਾਵੇ। ਇਸ ਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹ ਚਾਹੁੰਦੇ ਨੇ ਵੀ ਇਸ ਦੇ ਵਿੱਚ ਫਾਈਨੈਂਸ਼ੀਅਲ ਰਿਸਪੌਂਸਿਬਲ ਡਿਸੀਜਨ ਜਿਹੜੇ ਆ ਉਹ ਲਏ ਜਾਣ। ਕੱਲ੍ਹ ਜਿਹੜੇ 20 ਸੈਨੇਟਰਸ ਆ ਰਿਪਬਲਿਕਨ ਪਾਰਟੀ ਦੇ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਤਾਂ ਹੀ ਇਹ ਡੈਟ ਸੀਲਿੰਗ ਵਧਾਉਣ ਦੇ ਹੱਕ ਦੇ ਵਿੱਚ ਹੋਵਾਂਗੇ ਵੀ ਜੇ ਖਰਚੇ ਆ ਬਾਕੀ ਥਾਵਾਂ ਦੇ ਵਿੱਚ ਜਿਹੜੇ ਉਹ ਘਟਾਏ ਜਾ ਸਕਣ। ਸੋ ਇਹ ਇੱਕ ਹੁਣ ਯੁੱਧ ਦਵੰਦ ਜਿਹੜਾ ਆ ਹਰਜੋਤ ਸਿੰਘ ਜੀ, ਇਹਨਾਂ ਦੋਨਾਂ ਪਾਰਟੀਆਂ ਦੇ ਦਰਮਿਆਨ ਜਿਹੜਾ ਉਹ ਦੇਖਣ ਨੂੰ ਮਿਲੇਗਾ। ਸੋ ਆਲਦੋ ਇਹਨਾਂ ਦੀ ਪਾਰਟੀਜ਼ਨ ਨੈਗੋਸ਼ੀਏਸ਼ਨ ਜਿਹੜੀਆਂ ਉਹ ਚੱਲਣੀਆਂ ਸ਼ੁਰੂ ਹੋਈਆਂ ਨੇ, ਆਪਸੀ ਸਮਝੌਤਾ ਕਰਕੇ ਫਿਰ ਇੱਕ ਦੂਜੇ ਦੇ ਨਾਲ ਕਹਿੰਦੇ ਆ ਵੀ ਕੀ ਚਰਚਾ ਜਿਹੜੀ ਹੋਊਗੀ ਉਸ ਦੇ ਉੱਤੇ ਜਿਹੜੀ ਚਰਚਾ ਹੋਣੀ ਹੈ, ਮੀਟਿੰਗਸ ਹੋਣੀਆਂ ਇਸ ਟਾਈਮ ਤੇਜ਼ ਹੋ ਚੁੱਕੀਆਂ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਡੈਟ ਸੀਲਿੰਗ ਨੂੰ ਲੈ ਕੇ ਅਮਰੀਕਾ ਡਿਫਾਲਟ ਨਾ ਕਰ ਜੇ, ਉਹ ਕਾਫੀ ਕੁਝ ਸੁਣਨ ਨੂੰ ਦੇਖਣ ਨੂੰ ਮਿਲੇਗਾ। ਜੀ ਇੱਕ ਖਬਰ ਆਪਾਂ ਇੰਡੀਆ ਦੇ ਸੰਬੰਧ ਦੇ ਵਿੱਚ ਸਾਂਝੀ ਕਰਦੇ ਜਾਈਏ। ਪੰਜਾਬ ਦੇ ਵਿੱਚ ਮੋਹਾਲੀ ਵਿਖੇ ਕੌਮੀ ਇਨਸਾਫ ਮੋਰਚੇ ਵਾਲਿਆਂ ਨੇ ਮੋਰਚਾ ਲਾਇਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ। ਪੰਜਾਬੀ ਰੇਡੀਓ USA ਦੀ ਸਾਰੀ ਟੀਮ ਤੇ ਸਾਡੇ ਜਿਹੜੇ ਪ੍ਰੋਗਰਾਮ ਵੀ ਆ, ਉਹਨਾਂ ਨੂੰ ਜਿਹੜੇ ਧਾਰਮਿਕ ਪ੍ਰੋਗਰਾਮ ਆ ਸਮਰਪਿਤ ਰਹਿਣਗੇ, ਕਿਉਂਕਿ ਬਹੁਤ ਧੱਕਾ ਹੋ ਰਿਹਾ। ਕਿਸੇ ਵੀ ਮੁਲਕ ਦੀ ਕੋਈ ਵੀ ਜਿਹੜੀ ਕੋਰਟ ਆ ਉਹ ਇਹ ਨਹੀਂ ਕਹਿੰਦੀ ਵੀ ਜੇ ਕਿਸੇ ਨੂੰ 10 ਸਾਲ ਦੀ ਸਜ਼ਾ ਹੋਈ ਹੈ ਉਹਨੂੰ 35 ਸਾਲ ਵੀ ਅੰਦਰ ਜੇਲ੍ਹ ਦੇ ਵਿੱਚ ਰੱਖੋ। ਸੋ ਈਵਨ ਜਦੋਂ ਕਿਸਾਨ ਮੋਰਚਾ ਵੀ ਸੀ ਉਸ ਟਾਈਮ ਤੇ, ਹਾਲਾਂਕਿ ਅਸੀਂ ਬਹੁਤ ਸਾਰੇ ਜੋ ਕਿਸਾਨ ਮੋਰਚੇ ਨਾਲ ਸੰਬੰਧਿਤ ਲੀਡਰ ਸੀ ਉਹਨਾਂ ਨਾਲ ਐਗਰੀ ਨਹੀਂ ਕਰਦੇ ਸੀ, ਪਰ ਮੋਰਚੇ ਦੇ ਪੂਰੇ ਟਾਈਮ ਦੇ ਦੌਰਾਨ ਆਪਾਂ ਪੰਜਾਬੀ ਰੇਡੀਓ USA ਨੇ ਬਹੁਤ ਸਾਰੇ ਪ੍ਰੋਗਰਾਮ ਮੋਰਚੇ ਦੇ ਹੱਕ ਦੇ ਵਿੱਚ ਕੀਤੇ, ਕੋਈ ਵੀ ਉਹਨਾਂ ਦੇ ਅਗੇਂਸਟ ਨਹੀਂ ਕੀਤਾ ਤਾਂ ਕਿ ਉਹ ਕਿਸੇ ਤਰ੍ਹਾਂ ਹਰਟ ਨਾ ਹੋਣ। ਹਾਲਾਂਕਿ ਬਹੁਤ ਵਾਰ ਅਸੀਂ ਐਗਰੀ ਨਹੀਂ ਕਰਦੇ ਸੀ। ਸੋ ਹੁਣ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਚਾਹੇ ਕੋਈ ਵੀ ਆ, ਸਿੱਖ ਆ, ਹਿੰਦੂ ਆ, ਮੁਸਲਮਾਨ, ਈਸਾਈ ਆ, ਜਿਹੜਾ ਧੱਕਾ ਆ ਉਹ ਸ਼ਰੇਆਮ ਧੱਕਾ ਹੀ ਹੈਗਾ ਆ। ਸੋ ਸਾਨੂੰ ਇਸ ਧੱਕੇ ਦੇ ਖਿਲਾਫ ਬੋਲਣਾ ਚਾਹੀਦਾ। ਜਿਹੜਾ ਕੌਮੀ ਇਨਸਾਫ ਮੋਰਚੇ ਵਾਲਿਆਂ ਨੇ ਮੋਰਚਾ ਲਾਇਆ ਆ ਆਪਣੇ ਬੰਦੀ ਸਿੰਘਾਂ ਨੂੰ ਰਿਹਾਈ ਕਰਨ ਦਾ, ਜਿੱਦਾਂ ਵੀ ਕੋਈ ਕਿਸੇ ਤਰ੍ਹਾਂ ਵੀ ਕੋਈ ਹੈਲਪ ਕਰ ਸਕਦਾ ਹੈਗਾ ਆ, ਆਪਣੀ ਆਵਾਜ਼ ਉਠਾਲ ਕੇ ਆਪਣੀ ਕਾਂਗਰਸਮੈਨ, ਸੈਨੇਟਰ ਨੂੰ ਚਿੱਠੀ, ਪ੍ਰਾਈਮ ਮਿਨਿਸਟਰ ਨੂੰ ਚਿੱਠੀ, ਇੰਡੀਆ ਦੇ ਵਿੱਚ ਉੱਥੇ ਮੋਹਾਲੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਉਹਨਾਂ ਦੀ ਹੈਲਪ ਹੈਗੀ ਆ ਉਹਨਾਂ ਦੇ ਨਾਲ ਕਰ ਸਕਦੇ ਹੈਗੇ ਆ। ਸੋ ਕੱਲ ਇੱਕ ਦਲਿਤ ਲੀਡਰ ਆ ਭੀਮ ਆਰਮੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਚੰਦਰ ਸ਼ੇਖਰ ਆਜ਼ਾਦ, ਉਹ ਜੀ ਦਰਬਾਰ ਸਾਹਿਬ ਪਹੁੰਚੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਵੀ ਮਿਲੇ। ਉਹਨਾਂ ਨੇ ਇਹ ਕਿਹਾ ਕਿ ਸ਼ਰੇਆਮ ਧੱਕਾ ਹੋ ਰਿਹਾ ਸਿੱਖਾਂ ਦੇ ਨਾਲ, ਤੇ ਜੋ ਉਹਨਾਂ ਦੀ ਭੀਮ ਆਰਮੀ ਆ ਉਹ ਪੂਰੀ ਦੀ ਪੂਰੀ ਸਿੱਖ ਕੌਮ ਦੇ ਨਾਲ ਆ। ਸਿੱਖ ਧਰਮ ਜੋ ਇਕੁਐਲਿਟੀ ਲੈ ਕੇ ਆਉਂਦਾ, ਜੋ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਮਾਹੌਲ ਸਿਰਜਿਆ ਜਾ ਰਿਹਾ ਖਾਸ ਕਰਕੇ ਮਿਨੋਰਟੀਜ਼ ਨੂੰ ਲੈ ਕੇ, ਜਾਂ ਇੱਕ ਧਰਮ ਦੀ ਹੀ ਗੱਲ ਹੋ ਰਹੀ ਆ,
ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਆ ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਪੂਰੇ ਦੇ ਪੂਰੇ ਜੋ ਇਨਸਾਫ ਮੋਰਚੇ ਦੇ ਨਾਲ ਹੈਗੇ। ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਹੁਣ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕੁਛ ਆਪਾਂ ਜਿਹੜਾ ਇਮੀਗ੍ਰੇਸ਼ਨ ਨੂੰ ਸੌਰੀ, ਜਿਹੜੀ ਆ ਇੰਸ਼ੋਰੈਂਸ ਨੂੰ ਲੈ ਕੇ ਜਿਹੜੀਆਂ ਉਹ ਗੱਲਾਂ ਬਾਤਾਂ ਜਿਹੜੀਆਂ ਉਹ ਕਰਦੇ ਆ। ਇੱਕ ਤਾਂ ਕਵਰਡ ਕੈਲੀਫੋਰਨੀਆ ਦਾ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਅੱਜ ਲਾਸਟ ਡੇਟ ਆ। ਜੀ, ਬਿਲਕੁਲ। ਸੋ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਇਸ ਟਾਈਮ, ਅੱਜ ਮੈਂ ਗੱਲ ਕਰਾਂਗਾ ਖਾਲਸਾ ਇੰਸ਼ੋਰੈਂਸ ਏਜੰਸੀ ਦੀ ਤਰਫੋਂ। ਇੰਸ਼ੋਰੈਂਸ ਦੇ ਸੰਬੰਧ ਦੇ ਵਿੱਚ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F89805 ਆ। ਕੈਲੀਫੋਰਨੀਆ ਦੇ ਵਿੱਚ ਅਸੀਂ 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਹੈਗੇ। 2 ਸਾਡੇ ਆਫਿਸਿਸ ਆ, ਇੱਕ ਸੈਨ ਹੋਜ਼ੇ ਦੇ ਵਿੱਚ, ਇੱਕ ਫ੍ਰਿਜ਼ਨੋ ਦੇ ਵਿੱਚ। ਤੇ ਅੱਜ ਜੇ ਕਵਰਡ ਕੈਲੀਫੋਰਨੀਆ, ਜਿਸ ਨੂੰ ਓਬਾਮਾ ਕੇਅਰ ਕਿਹਾ ਜਾਂਦਾ ਹੈ, ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਆ, ਉਹਦੀ ਗੱਲ ਕਰਦੇ ਜਾਈਏ। ਅੱਜ ਲਾਸਟ ਡੇਟ ਆ ਅਪਲਾਈ ਕਰਨ ਦੀ। ਜੇ ਕਿਸੇ ਵੀ ਭੈਣ ਭਰਾ ਨੇ ਅਪਲਾਈ ਨਹੀਂ ਕੀਤਾ, ਉਹ ਅਪਲਾਈ ਕਰ ਸਕਦਾ ਹੈਗਾ। ਬਹੁਤ ਸਾਰੇ ਕਹਿੰਦੇ 50% ਦੇ ਕਰੀਬ ਲੋਕਾਂ ਦੀ ਜੋ ਹੈਲਥ ਇੰਸ਼ੋਰੈਂਸ ਦਾ ਪ੍ਰੀਮੀਅਮ ਆ, ਉਹ $10 ਤੋਂ ਲੈ ਕੇ $50 ਤੱਕ ਰਿਹਾ ਆ ਇਸ ਵਾਰੀ। ਬਹੁਤ ਸਾਰੇ ਲੋਕਾਂ ਨੂੰ ਸਬਸਿਡੀ ਮਿਲੀ ਆ। ਕਈ ਲੋਕ ਲੇ ਆਫ ਹੋ ਗਏ ਸੀ, ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੀ ਸਬਸਿਡੀ ਮਿਲੀ ਆ। ਸੋ ਜੇ ਕਿਸੇ ਨੇ ਨਹੀਂ ਅਪਲਾਈ ਕੀਤਾ ਜਾਂ ਕਿਸੇ ਨੇ ਆਪਣੀ ਪਲਾਨ ਚੇਂਜ ਕਰਨੀ ਹੈਗੀ ਆ, ਸੋ ਪਲੀਜ਼ ਤੁਸੀਂ ਆਪਣੇ ਇੰਸ਼ੋਰੈਂਸ ਏਜੰਟ ਨੂੰ ਜਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਤੇ ਕਾਲ ਕਰਕੇ ਇਹ ਚੇਂਜ ਕਰਾ ਸਕਦੇ ਆ, ਜਾਂ ਜੇ ਨਵੀਂ ਵੀ ਐਪਲੀਕੇਸ਼ਨ ਭਰਨੀ ਆ ਉਹ ਭਰ ਸਕਦੇ ਆ। ਤੁਹਾਨੂੰ ਆਫਿਸ ਜਾਣ ਦੀ ਕੋਈ ਜ਼ਰੂਰਤ ਨਹੀਂ। ਫੋਨ ਦੇ ਉੱਤੇ, ਈਮੇਲ ਦੇ ਰਾਹੀਂ, ਵਟਸਐਪ ਰਾਹੀਂ, ਫੈਕਸ ਰਾਹੀਂ ਆਪਾਂ ਸਾਰੇ ਡਾਕੂਮੈਂਟਸ ਮੰਗਵਾ ਕੇ ਇਹ ਅਪਲਾਈ ਕਰ ਸਕਦੇ ਆ। ਸੋ ਜਨਵਰੀ 31 ਲਾਸਟ ਡੇਟ ਆ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀ। ਤੇ ਇਸ ਤੋਂ ਬਿਨਾਂ ਬਾਅਦ ਦੇ ਵਿੱਚ ਜੇ ਕੋਈ ਨਵਾਂ ਮੂਵ ਹੁੰਦਾ ਕੈਲੀਫੋਰਨੀਆ 'ਚ, ਕਿਸੇ ਹੋਰ ਸਟੇਟ ਤੋਂ ਮੂਵ ਹੁੰਦਾ ਪੂਰੇ ਸਾਲ ਦੇ ਦੌਰਾਨ, ਤਦ ਵੀ ਤੁਸੀਂ ਜੋ ਆ ਇੰਸ਼ੋਰੈਂਸ ਕਰਵਾ ਸਕਦੇ ਹੈਗੇ। ਇੰਡੀਆ ਤੋਂ ਜਾਂ ਹੋਰ ਕਿਸੇ ਮੁਲਕ ਤੋਂ ਨਵੇਂ ਮੂਵ ਹੋ ਕੇ ਆਉਂਦੇ ਆ ਤਾਂ ਵੀ ਕਰਵਾ ਸਕਦੇ ਆ ਪੂਰੇ ਸਾਲ ਦੇ ਦੌਰਾਨ। ਜਾਂ ਤੁਸੀਂ ਕੰਮ ਕਰਦੇ ਆ ਕਿਤੇ ਲੇ ਆਫ ਹੋ ਗਏ ਹੈਗੇ ਆ, ਤਦ ਵੀ ਤੁਸੀਂ ਜੋ ਇੰਸ਼ੋਰੈਂਸ ਆ ਉਹ ਪੂਰੇ ਸਾਲ ਦੇ ਦੌਰਾਨ ਕਰਾ ਸਕਦੇ ਆ, ਕਿਉਂਕਿ ਤੁਹਾਡੀ ਜਿਹੜੀ ਲਾਈਫ ਦੇ ਵਿੱਚ ਚੇਂਜ ਆਈ ਹੈਗੀ ਆ। ਸੋ ਜੇ ਨਹੀਂ ਕਰਾਣੇ, ਫੋਰ ਐਗਜ਼ਾਮਪਲ ਮੈਂ ਦਿੰਦਾ ਵੀ ਜੇ 4 ਬੰਦਿਆਂ ਨੇ ਨਹੀਂ ਕਰਾਈ, ਜੀ, ਫੈਮਿਲੀ ਉਹ ਚਾਹੁੰਦੀ ਆ, ਤੇ $2250 ਦੇ ਕਰੀਬ ਫਾਈਨ ਬਣਦਾ ਆ। ਹਾਲਾਂਕਿ ਆਪਾਂ ਦੇਖਿਆ ਵੀ ਕਈਆਂ ਦਾ ਪ੍ਰੀਮੀਅਮ ਤਾਂ ਬਹੁਤ ਘੱਟ ਹੁੰਦਾ ਹੈਗਾ, ਘੱਟ ਹੁੰਦਾ। ਤੇ ਵੈਸੇ ਵੀ ਹੈਲਥ ਇੰਸ਼ੋਰੈਂਸ ਕਰਾਉਣੀ ਚਾਹੀਦੀ ਆ। ਆਪਾਂ ਪਿਛਲੇ ਸਾਲਾਂ ਦੇ ਦੌਰਾਨ ਬਹੁਤ ਵਾਰ ਦੱਸਿਆ ਆ ਵੀ ਨੰਬਰ 1 ਬੈਂਕਰਪਸੀ ਦਾ ਰੀਜ਼ਨ ਜੋ ਅਮਰੀਕਾ ਦੇ ਵਿੱਚ ਲੋਕਾਂ ਦਾ ਉਹ ਨਾ ਹੈਲਥ ਇੰਸ਼ੋਰੈਂਸ ਹੋਣਾ ਹੁੰਦਾ ਸੀ। ਕਿਉਂਕਿ ਤੁਸੀਂ ਇੱਕ ਵਾਰੀ ਵੀ ਹਸਪੀਟਲ ਚਲ ਜਾਓ, ਰੱਬ ਨਾ ਕਰੇ, ਤੇ ਉਹ ਇੱਕ ਦਿਨ ਦਾ ਹੀ 10 ਤੋਂ ਲੈ ਕੇ $20,000 ਤੱਕ ਦਾ ਬਿੱਲ ਬਣਾ ਦਿੰਦੇ ਹੈਗੇ ਆ। ਚਾਹੇ ਯੰਗ ਆ, ਚਾਹੇ ਓਲਡ ਆ, ਹਰ ਇੱਕ ਨੂੰ ਹੈਲਥ ਇੰਸ਼ੋਰੈਂਸ ਦੀ ਬਹੁਤ ਜ਼ਰੂਰਤ ਆ। ਉਹ ਠੀਕ ਆ ਵੀ ਤੁਸੀਂ ਨਹੀਂ ਡਾਕਟਰ ਦੇ ਜਾਂਦੇ, ਪਰ ਪਤਾ ਨਹੀਂ ਹੁੰਦਾ ਐਮਰਜੈਂਸੀ ਦਾ, ਸੋ ਇਸ ਕਰਕੇ ਜ਼ਰੂਰ ਕਰਾਓ। ਤੇ ਦੂਸਰਾ, ਟੈਕਸ ਆਲਰੇਡੀ ਭਰਨਾ ਸ਼ੁਰੂ ਹੋ ਗਿਆ। ਜੋ ਟੈਕਸ ਭਰਦੇ ਆ ਸਾਰੇ ਆਪਣੇ ਭੈਣ ਭਰਾ, ਤੇ ਟੈਕਸ ਭਰਾਉਣ ਦੇ ਲਈ ਤੁਹਾਨੂੰ 1095 ਫਾਰਮ ਦੀ ਜ਼ਰੂਰਤ ਹੁੰਦੀ ਆ, 1095A। ਸੋ ਮੋਸਟ ਪ੍ਰੋਬਬਲੀ 100% ਆਫ ਦਾ ਟਾਈਮ ਤੁਹਾਡੇ ਘਰਾਂ ਦੇ ਵਿੱਚ ਉਹ ਪੇਪਰ ਪਹੁੰਚ ਗਏ ਆ। ਤੇ ਜੇ ਹਜੇ ਕਿਸੇ ਕੋਲ ਨਹੀਂ ਪਹੁੰਚੇ ਜਾਂ ਤੁਸੀਂ ਮਿਸ ਕਰ ਗਏ ਆ, ਕਿਉਂਕਿ ਚਿੱਠੀਆਂ ਬਹੁਤ ਵਾਰ ਆਉਂਦੀਆਂ ਤੇ ਆਪਾਂ ਨੂੰ ਕਈ ਵਾਰੀ ਮਿਸਪਲੇਸ ਹੋ ਜਾਂਦੀਆਂ, ਤੇ ਤੁਸੀਂ ਸਾਡੇ ਆਫਿਸ ਜਾਂ ਆਪਣੇ ਜਿਹੜਾ ਤੁਹਾਡਾ ਕੋਈ ਵੀ ਇੰਸ਼ੋਰੈਂਸ ਦਾ ਬ੍ਰੋਕਰ ਹੈਗਾ, ਏਜੰਟ ਹੈ, ਉਹਨਾਂ ਨੂੰ ਕਾਲ ਕਰਕੇ ਉਹ ਫਾਰਮ ਲੈ ਸਕਦੇ। ਤੁਹਾਨੂੰ ਰਾਈਟ ਵੇ ਈਮੇਲ ਕੀਤਾ ਜਾ ਸਕਦਾ ਆ। ਜੀ, ਸਾਡਾ ਆਫਿਸ ਹਮੇਸ਼ਾ ਹੀ, ਆਪਾਂ ਬਹੁਤ ਵਾਰੀ ਕੀ ਆ ਇਸ ਫੀਲਡ 'ਚ ਮੈਂ ਦੇਖਿਆ ਕੁਛ ਲੋਕ ਆ ਉਹ 2-3 ਮਹੀਨੇ ਕੰਮ ਕਰਦੇ, ਬਾਅਦ 'ਚ ਫਿਰ ਲੱਭਦੇ ਨਹੀਂ, ਤੇ ਫਿਰ ਸਾਨੂੰ ਕਾਲਾਂ ਆਉਂਦੀਆਂ ਸਾਰੇ ਸਾਲ ਦੇ ਦੌਰਾਨ। ਤੇ ਸਾਡਾ ਆਫਿਸ ਸਾਰਾ ਸਾਲ ਹੀ ਓਪਨ ਰਹਿੰਦਾ। 10 ਦੇ ਕਰੀਬ ਸਾਡੇ EMPLOYEE ਹੈਗੇ ਆ ਦੋਨਾਂ ਹੀ ਆਫਿਸਿਸ ਦੇ ਵਿੱਚ, ਤੇ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੀ 6-7 ਵਜੇ ਤੱਕ ਤੁਸੀਂ ਕਿਸੇ ਵੀ ਟਾਈਮ ਜਿਹੜਾ ਕਾਲ ਕਰ ਸਕਦੇ ਹੋ। ਜੇ ਰਾਈਟ ਵੇ ਤੁਹਾਨੂੰ ਨਾ ਵੀ ਜਵਾਬ ਮਿਲੇ, ਬਹੁਤ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਸਾਡੇ ਆਫਿਸ ਵਾਲੇ ਕਾਲ ਕਰਕੇ ਕੋਈ ਵੀ ਜਿਹੜਾ ਡਾਕੂਮੈਂਟ ਚਾਹੀਦਾ ਹੁੰਦਾ ਉਹ ਭੇਜ ਸਕਦੇ ਹੈਗੇ ਆ। ਤੇ ਤੁਸੀਂ ਕਾਲ ਕਰ ਸਕਦੇ ਹੋ 408-272-2500। ਜੀ, 4082722500 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਇਸੇ ਦੌਰਾਨ ਇਹ ਵੀ ਦੱਸੋ ਵੀ ਜਿਹੜੇ ਮੈਡੀਕੇਅਰ ਦੇ ਜਿਨ੍ਹਾਂ ਨੇ ਅਪਲਾਈ ਕਰਨਾ ਹੁੰਦਾ ਜਾਂ ਜਿਨ੍ਹਾਂ ਦੇ ਚੱਲ ਰਹੇ ਆ, ਉਹ ਪਲਾਨਸ ਦੇ ਬਾਰੇ ਜੇ ਜਾਣਕਾਰੀ ਲੈਣੀ ਹੋਵੇ, ਕੀ ਉਹ ਤੁਸੀਂ ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਜੀ, ਕਰਦੇ ਆ? ਸੋ ਬਿਲਕੁਲ, ਜੋ ਹੈਲਥ ਇੰਸ਼ੋਰੈਂਸ ਦੀ ਗੱਲ ਕਰਦੇ ਜਾਈਏ, ਅਸੀਂ ਕੈਲੀਫੋਰਨੀਆ 'ਚ ਕਰਦੇ ਹਾਂ, ਜਿਹਨੂੰ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਕਿਹਾ ਜਾਂਦਾ। ਪਰ ਮੈਡੀਕੇਅਰ ਜੋ ਆ, ਜਦੋਂ ਤੁਸੀਂ 65 ਦੇ ਹੋ ਜਾਂਦੇ ਆ, ਤੁਹਾਡੇ 40 ਕੁਆਟਰ ਪੂਰੇ ਹੋ ਗਏ ਆ, ਤੇ ਤੁਹਾਨੂੰ ਜਿਹੜਾ ਮੈਡੀਕੇਅਰ ਮਿਲਦਾ ਹੈਗਾ।
ਪਾਰਟ ਏ, ਪਾਰਟ ਬੀ, ਉਸ ਤੋਂ ਬਿਨਾਂ ਫਿਰ ਕੁਛ ਗੈਪ ਇੰਸ਼ੋਰੈਂਸ ਹੁੰਦੀ ਆ, ਕੋਈ ਮੈਡੀਕੇਅਰ ਸਪਲੀਮੈਂਟਲ ਲੈ ਲੈਂਦਾ, ਕੋਈ ਪਾਰਟ ਸੀ ਲੈਂਦਾ, ਕੋਈ ਪਾਰਟ ਡੀ ਲੈਂਦਾ। ਸੋ ਇਹ ਬਹੁਤ ਜ਼ਿਆਦਾ ਕਨਫਿਊਜ਼ਨ ਇਹਦੇ ਵਿੱਚ ਹੈਗਾ ਆ। ਈਵਨ ਸਾਨੂੰ ਵੀ ਹੁਣ ਕਿੰਨਾ ਸਮਾਂ ਹੋ ਗਿਆ, ਸਮਝਣ 'ਚ ਬੜੀ ਤਕਲੀਫ ਹੁੰਦੀ ਆ, ਬਹੁਤ ਜ਼ਿਆਦਾ ਕੰਪਲਿਕੇਟਡ ਆ। ਜਦੋਂ ਤੁਸੀਂ 65 ਸਾਲਾਂ ਦੇ ਹੋਣ ਵਾਲੇ ਹੁੰਦੇ ਆ, 90 ਕੁ ਦਿਨਾਂ ਦੇ ਵਿੱਚ ਤੁਹਾਨੂੰ ਦੱਥੀਆਂ ਦੇ ਦੱਥੀਆਂ ਜਿਹੜੀਆਂ ਚਿੱਠੀਆਂ ਆ ਉਹ ਆਉਂਦੀਆਂ, ਪਤਾ ਨਹੀਂ ਲੱਗਦਾ ਬੰਦੇ ਨੂੰ ਵੀ ਮੈਂ ਕਿਹੜੀ ਪਲਾਨ ਲਵਾਂ, ਕਿਹੜੀ ਨਾ ਲਵਾਂ, ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਆ। ਸੋ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਅਸੀਂ ਬ੍ਰੋਕਰ ਹਾਂ, ਵੀ ਡੋਂਟ ਜਸਟ ਵਰਕ ਫॉर ਵਨ ਕੰਪਨੀ, ਅਸੀਂ ਬਹੁਤ ਸਾਰੀਆਂ ਕੰਪਨੀਆਂ ਦੇ ਨਾਲ ਕੰਮ ਕਰਦੇ ਹਾਂ। ਜੀ ਈਵਨ ਜੇ ਕੈਲੀਫੋਰਨੀਆ ਦੀ ਵੀ ਗੱਲ ਕਰਦੇ ਜਾਈਏ, ਹਰ ਕਾਉਂਟੀ 'ਚ ਡਿਫਰੈਂਟ ਇੰਸ਼ੋਰੈਂਸ ਕੰਪਨੀਆਂ ਹੈ, ਪਾਰਟ ਸੀ, ਪਾਰਟ ਡੀ ਜਾਂ ਸਪਲੀਮੈਂਟਲ ਇੰਸ਼ੋਰੈਂਸ ਲਈ ਹੈਗੀਆਂ। ਕਈਆਂ ਤੇ ਜ਼ੀਰੋ ਪ੍ਰੀਮੀਅਮ ਹੁੰਦਾ ਆ, ਕਵਰੇਜ ਕਿਤੇ ਕਿਹੜਾ ਡਾਕਟਰ ਲੈਂਦਾ ਆ। ਸੋ ਉਹਦੇ ਸੰਬੰਧ ਦੇ ਵਿੱਚ ਮੈਡੀਕੇਅਰ ਤੁਸੀਂ ਅਮਰੀਕਾ 'ਚ ਕਿਸੇ ਵੀ ਸਟੇਟ 'ਚ ਰਹਿੰਦੇ ਆ, ਮੈਜੋਰਟੀ ਸਟੇਟਸ ਜਿਨ੍ਹਾਂ 'ਚ ਪੰਜਾਬੀ ਰਹਿੰਦੇ ਆ, ਅਸੀਂ ਲਾਇਸੈਂਸਡ ਆ, ਉੱਥੇ ਵੀ ਤੁਹਾਡੀ ਮੈਡੀਕੇਅਰ ਅਪਲਾਈ ਕਰ ਸਕਦੇ ਆ। ਸੋ ਸਭ ਤੋਂ ਸਾਡੀ ਵੱਡੀ ਪ੍ਰੋਬਲਮ ਇਹ ਆਉਂਦੀ ਆ, ਬਹੁਤ ਸਾਰੇ ਜੋ ਜਦੋਂ 65 ਸਾਲਾਂ ਦੇ ਹੁੰਦੇ ਆ, ਕਈ ਲੋਕਾਂ ਨੇ ਈਮੇਲ ਹੀ ਨਹੀਂ ਸੈਟਅਪ ਕੀਤੀ, ਅਪਲਾਈ ਕਰਨ ਲਈ ਸੋਸ਼ਲ ਸਿਕਿਉਰਿਟੀ ਆਫਿਸ ਜਾਣਾ ਪੈਂਦਾ ਆ। ਉਹ ਵੀ ਅਸੀਂ ਹੈਲਪ ਕਰ ਦਿੰਦੇ ਆ, ਹਾਲਾਂਕਿ ਸਾਡੀ ਉਹ ਜੌਬ ਨਹੀਂ ਹੈ, ਪਰ ਕਿਉਂਕਿ ਚਲੋ ਆਪਣੇ ਬੰਦੇ ਆ, ਉਹਨਾਂ ਦੇ ਵਿੱਚ ਆਪਾਂ ਆਨਲਾਈਨ ਤੁਹਾਡਾ ਜਿਹੜਾ ਅਪਲਾਈ ਵੀ ਕਰ ਸਕਦੇ ਆ। ਸੋ ਗਾਈਡੈਂਸ ਤੁਹਾਨੂੰ ਪੂਰੀ ਤਰ੍ਹਾਂ ਦੇ ਸਕਦੇ ਆ, ਕਿਉਂਕਿ ਉਹਦੇ ਲਈ ਅਸੀਂ ਕੋਈ ਪੈਸੇ ਵਗੈਰਾ ਚਾਰਜ ਨਹੀਂ ਕਰਦੇ। ਇਸੇ ਕਰਕੇ ਅਸੀਂ ਇਹ ਜ਼ਿਆਦਾ ਆਪਾਂ ਐਕਸਪੈਂਡ ਕੀਤਾ, ਕਿਉਂਕਿ ਬਹੁਤ ਵਾਰ ਨਵੇਂ ਲੋਕ ਆਉਂਦੇ ਆ ਜਾਂ ਜਿਨ੍ਹਾਂ ਨੂੰ ਆਇਆਂ ਨੂੰ ਥੋੜ੍ਹਾ ਸਮਾਂ ਹੋਇਆ ਜਾਂ ਬਹੁਤ ਸਮਾਂ ਵੀ ਹੋ ਗਿਆ। ਸੋ ਮੈਂ ਇੱਥੇ ਤੱਕ ਵੀ ਦੇਖੇ ਬਹੁਤ ਸਾਰੇ ਆਪਣੇ ਜੋ ਭੈਣ ਭਰਾ ਆ, ਜਦੋਂ 65 ਸਾਲਾਂ ਦੇ ਹੁੰਦੇ ਆ, ਉਹਨਾਂ ਦੇ ਨਿਆਣੇ ਕਿਸੇ ਦਾ ਚਾਹੇ ਕੋਈ ਡਾਕਟਰ, ਇੰਜੀਨੀਅਰ ਵੀ ਆ ਨਾ, ਉਹ ਹੈਡਕ ਹੀ ਨਹੀਂ ਲੈਂਦੇ ਵੀ ਅਸੀਂ ਕਿੱਦਾਂ ਅਪਲਾਈ ਕਰੀਏ, ਕਿੱਥੇ ਜਾਈਏ, ਕੀ ਕਰੀਏ, ਹਨਾ। ਸੋ ਉਹ ਦੇਖਦੇ ਆ ਵੀ ਕੀ ਕੀਤਾ ਜਾਵੇ, ਇੱਕ ਦੂਜੇ ਨੂੰ ਪੁੱਛ ਕੇ ਕਰ ਲੈਂਦੇ ਆ। ਉਹ ਪ੍ਰੋਫੈਸ਼ਨਲ ਨਹੀਂ ਹੁੰਦੇ। ਜਦ ਮੰਨ ਲਓ ਪਾਰਕ 'ਚ ਬੈਠੇ ਹੋ, ਕਹਿੰਦਾ ਜੀ ਮੈਂ ਆਹ ਪਲਾਨ ਲਈ, ਆਹ ਵੀ ਲੈ ਲਓ, ਹਨਾ। ਮੁੜ ਕੇ ਉਹ, ਕਿਉਂਕਿ ਹਰ ਇੱਕ ਬੰਦੇ ਦੀ ਸਿਚੁਏਸ਼ਨ ਡਿਫਰੈਂਟ ਆ, ਤੁਸੀਂ ਕਿਹੜੀ ਦਵਾਈ ਲੈਂਦੇ ਆ, ਕਿਉਂਕਿ ਉਹ ਵੀ ਪੂਰੀ ਲਿਸਟ ਲੈਣੀ ਪੈਂਦੀ ਆ। ਕਿਹੜੀ ਦਵਾਈ, ਹੁਣ ਕਿਸੇ ਨੂੰ ਕੀ ਪਤਾ, ਜਿਹੜੇ 2 ਦੋਸਤ ਬੈਠੇ ਆ ਵੀ ਤੁਸੀਂ ਕਿਹੜੀ ਦਵਾਈ ਲੈਂਦੇ ਆ, ਕੋਈ ਸ਼ੂਗਰ ਦੀ, ਕੋਈ ਬਲੱਡ ਪ੍ਰੈਸ਼ਰ ਦੀ, ਕੋਈ ਕਿਸੇ ਤਰ੍ਹਾਂ ਦੀ, ਹਨਾ। ਹਰ ਇੱਕ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਆ, ਸੋ ਤੁਸੀਂ ਉਹਦੇ ਨਾਲ ਕੰਪੇਅਰ ਨਹੀਂ ਕਰ ਸਕਦੇ। ਹਮੇਸ਼ਾ ਹੀ ਮੈਂ ਪਹਿਲੇ ਦਿਨ ਤੋਂ ਹੀ ਕਹਿੰਦਾ ਹੁੰਦਾ ਆ ਵੀ ਅਮਰੀਕਾ ਦੇ ਵਿੱਚ ਜੇ ਤੁਸੀਂ ਰਹਿੰਦੇ ਆ, ਅਮਰੀਕਾ ਜੇ ਤੁਸੀਂ ਸਕਸੈਸਫੁਲ ਹੋਣਾ ਆ, ਤੁਸੀਂ ਪ੍ਰੋਫੈਸ਼ਨਲ ਬੰਦੇ ਦੀ ਹੀ ਸਲਾਹ ਲਓ। ਜੇ ਇੰਸ਼ੋਰੈਂਸ ਰਿਲੇਟਡ ਆ ਤੇ ਇੰਸ਼ੋਰੈਂਸ ਵਾਲੇ ਨੂੰ ਹੀ ਕਾਲ ਜੀ ਕਰੋ। ਤੁਸੀਂ ਸਾਡੇ ਆਫਿਸ ਕਾਲ ਕਰਦੇ ਆ, ਜ਼ਰੂਰੀ ਨਹੀਂ ਵੀ ਅਸੀਂ ਬਿਲਕੁਲ 100% ਜਿਹੜਾ ਆ ਤੁਹਾਨੂੰ ਸਹੀ ਜਵਾਬ ਦੇ ਸਕੀਏ, ਹਨਾ। ਹੋ ਸਕਦਾ ਤੁਸੀਂ ਦੂਜੇ ਨੂੰ ਵੀ ਕਾਲ ਕਰ ਲਓ, ਕਿਉਂਕਿ ਕੋਈ ਪੈਸੇ ਨਹੀਂ ਚਾਰਜ ਕਰਦਾ ਹੈਗਾ। ਏਦਾਂ ਹੀ ਅਕਾਊਂਟੈਂਟ ਆ, ਅਕਾਊਂਟੈਂਟ ਕੋਲ ਜਾਓ, ਰੀਅਲ ਸਟੇਟ ਵਾਲਾ ਰੀਅਲ ਸਟੇਟ ਕੋਲ ਜਾਓ, ਹਨਾ। ਇਮੀਗ੍ਰੇਸ਼ਨ ਵਾਲਾ ਇਮੀਗ੍ਰੇਸ਼ਨ ਵਾਲੇ ਕੋਲ ਹੀ ਜਾਓ, ਇੱਕ ਦੂਜੇ ਦੀ ਸਲਾਹ ਨਾ ਲਓ। ਸੋ ਇਹ ਸਭ ਤੋਂ ਜਿਹੜੀ ਮਾੜੀ ਮੈਂ ਦੇਖਿਆ ਆਪਣੀ ਕਮਿਊਨਿਟੀ 'ਚ, ਆਪਾਂ ਜਿਹੜੇ ਅਨਪ੍ਰੋਫੈਸ਼ਨਲ ਆ ਉਹਨਾਂ ਤੋਂ ਸਲਾਹ ਲੈ ਲੈਂਦੇ ਆ, ਤੇ ਮੁੜ ਕੇ ਕੀ ਹੁੰਦਾ ਪ੍ਰੋਬਲਮ ਆ। ਆਉਂਦੀ ਆ। ਤੇ ਹਾਂ, ਤੁਹਾਨੂੰ ਫੋਰ ਐਗਜ਼ਾਮਪਲ ਇੱਕ ਮੈਂ ਦੱਸਦਾ ਆ ਵੀ ਕੋਈ ਸਾਡੇ ਕਸਟਮਰ ਸੀ, ਉਹਨਾਂ ਦੀ ਮਾਮਾ ਕੇਅਰ ਚੱਲ ਰਹੀ ਸੀ, ਤੇ ਉਹਦੀ ਵਾਈਫ ਪ੍ਰੈਗਨੈਂਟ ਸੀ, ਤੇ ਉਹਨਾਂ ਨੇ ਕੰਮ ਜਿੱਥੇ ਕਰਦੇ ਸੀ, ਉਹ ਕਹਿੰਦੇ ਤੈਨੂੰ ਤਾਂ ਫ੍ਰੀ ਵਾਲੀ ਮਿਲ ਜਾਣੀ ਆ, ਤੁਸੀਂ ਹਾਲਾਂਕਿ ਉਹ $25-30 ਹੀ ਮੰਥਲੀ ਦਿੰਦੇ ਸੀ, ਤੂੰ ਮੈਡੀਕਲ ਅਪਲਾਈ ਕਰ ਦੇ। ਉਹਨਾਂ ਨੇ ਮੈਡੀਕਲ ਅਪਲਾਈ ਕਰਤਾ। ਜਦੋਂ ਮੈਡੀਕਲ ਅਪਲਾਈ ਕਰਤਾ, ਉਹਨੀ ਰੈਗੂਲਰ ਇੰਸ਼ੋਰੈਂਸ ਬੰਦ ਕਰਤੀ, ਤੇ ਮੈਡੀਕਲ ਨੂੰ ਉਹ ਕਹਿੰਦੇ ਅਸੀਂ 40 ਡੇਜ਼ 'ਚ ਡਿਸਾਈਡ ਕਰਾਂਗੇ। ਤੇ ਮੈਂ ਪੁੱਛਿਆ ਵੀ ਤੁਹਾਡੇ ਬੈਂਕ ਵਗੈਰਾ 'ਚ ਕਿੰਨੇ ਪੈਸੇ, ਕਹਿੰਦੇ ਜੀ ਬੈਂਕ 'ਚ ਤਾਂ $40,000 ਆ। ਮੈਂ ਕਿਹਾ ਤੁਹਾਨੂੰ ਤਾਂ ਮੈਡੀਕਲ ਮਿਲ ਹੀ ਨਹੀਂ ਸਕਦਾ ਜੇ ਤੁਹਾਡੀ ਬੈਂਕ 'ਚ $2,000 ਤੋਂ ਵੱਧ ਹੈਗਾ, $2,200। ਸੋ ਉਹ ਕਹਿੰਦੇ ਇਹ ਤਾਂ ਪਤਾ ਨਹੀਂ ਸੀ। ਹੁਣ ਜਿਹਨੇ ਹੈਲਪ ਕੀਤੀ ਉਹ ਕਹਿੰਦੀ ਮੈਨੂੰ ਤਾਂ ਮਿਲ ਗਿਆ ਸੀ, ਮੈਂ ਕੀ ਕਰਾਂ। ਸੋ ਬੜੇ ਉਹ ਵਿਚਾਰੇ ਪਰੇਸ਼ਾਨ ਆ ਨਾ, ਉਧਰੋਂ ਉਹਨਾਂ ਦੇ ਬੇਬੀ ਹੋਣ ਵਾਲਾ। ਸੋ ਇਹ ਗੱਲ ਕੀ ਹੁੰਦੀ ਆ ਵੀ ਪ੍ਰੋਫੈਸ਼ਨਲ ਬੰਦੇ ਤੋਂ ਸਲਾਹ ਲਓ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਸਿਰਫ ਇੱਕ ਤੋਂ ਲਓ, 2-3 ਵੱਖ-ਵੱਖ ਬੰਦਿਆਂ ਤੋਂ ਤੁਸੀਂ ਪੁੱਛ ਸਕਦੇ ਹੈਗੇ ਆ, ਜੀ ਕਿਸੇ ਵੀ ਫੀਲਡ 'ਚ। ਇੱਕ ਜੀ। ਇੱਕ ਜੀ ਇੱਕ ਤਾਂ ਹਰਭੁਪਿੰਦਰ ਹੋਣੀ ਪੁੱਛਦੇ ਆ, ਹਰਜੋਤ ਭਾਜੀ ਨਹੀਂ ਉਹ ਟੈਕਸ ਫਾਈਲ ਨਹੀਂ ਕਰਦੇ। ਉਹ ਟੈਕਸ ਜੀ। ਫਾਈਲ ਕਰਨ ਦੇ ਲਈ ਜਿਹੜਾ ਕਵਰਡ ਕੈਲੀਫੋਰਨੀਆ ਤੋਂ ਟੈਕਸ ਵਾਲਾ ਪੇਪਰ ਚਾਹੀਦਾ ਹੁੰਦਾ ਇੰਸ਼ੋਰੈਂਸ ਨਾਲ ਸੰਬੰਧਿਤ, ਉਹ ਤੁਸੀਂ ਉਹਨਾਂ ਤੋਂ ਲੈ ਸਕਦੇ ਆ। ਉਹ ਸਿਰਫ ਕਵਰਡ ਕੈਲੀਫੋਰਨੀਆ ਵਾਲਿਆਂ ਦੇ ਲਈ ਆ, ਜਿਹੜੇ ਇਹਨਾਂ ਦੇ ਕਸਟਮਰ ਆ ਉੱਥੋਂ ਕਰ ਸਕਦੇ ਆ। ਬਾਕੀ ਰਮਨਦੀਪ ਹੋਣੀ ਪੁੱਛਦੇ ਆ ਵੀ ਉਹਨਾਂ ਦੇ ਫਰੈਂਡ, ਉਹਨਾਂ ਨੇ ਕਵਰਡ ਕੈਲੀਫੋਰਨੀਆ 'ਚ ਅਪਲਾਈ ਕੀਤਾ ਸੀ, ਉਹਨੂੰ ਮੈਡੀਕੇਅਰ ਮਿਲ ਗਿਆ, ਪਰ ਉਹ ਸਵਿਚ ਕਰਨਾ ਚਾਹੁੰਦਾ ਆ। ਕੀ ਇਹ ਚੀਜ਼ ਹੋ ਸਕਦੀ ਹੈ ਹਰਜੋਤ ਸਿੰਘ? ਜੀ, ਸੋ ਇਹ ਉਹਨਾਂ ਨੇ ਰੋਂਗ ਲਿਖਿਆ। ਜੇ ਕਵਰਡ ਕੈਲੀਫੋਰਨੀਆ ਅਪਲਾਈ ਕੀਤਾ, ਉਹਨਾਂ ਨੂੰ ਮੈਡੀਕੇਅਰ ਨਹੀਂ ਮਿਲ ਸਕਦਾ। ਹਾਂ, ਮੈਡੀਕੇਅਰ ਮੈਡੀਕੈਲ ਮਿਲ ਸਕਦਾ। ਕੈਲੀਫੋਰਨੀਆ 'ਚ ਮੈਡੀਕਲ ਜਿਹੜਾ ਫ੍ਰੀ ਵਾਲਾ ਹੁੰਦਾ ਹੈ ਨਾ, ਉਹ ਆਪਾਂ ਦੇਖ ਸਕਦੇ ਆ ਵੀ ਉਹਨਾਂ ਦੀ ਕਿੰਨੀ ਇਨਕਮ ਆ, ਕੀ ਫੈਮਿਲੀ ਸਾਈਜ਼ ਆ। ਕਈ ਵਾਰੀ ਕੀ ਹੁੰਦਾ ਵੀ ਜਦੋਂ ਤੁਸੀਂ ਨਵੇਂ ਆਉਂਦੇ ਆ, ਬੰਦੇ ਦੀ ਕੋਈ ਇਨਕਮ ਨਹੀਂ ਹੁੰਦੀ, ਜੌਬ ਨਹੀਂ ਹੁੰਦੀ, ਤੇ ਸਿੱਧੇ ਜਾ ਕੇ ਮੈਡੀਕਲ ਅਪਲਾਈ ਕਰ ਦਿੰਦੇ ਆ, ਹਨਾ। ਹੂੰ। ਤੇ ਉਹ ਫ੍ਰੀ ਵਾਲਾ ਮਿਲ ਜਾਂਦਾ, ਪਰ ਤੁਸੀਂ ਨਾਲ ਹੀ ਜੌਬ ਸ਼ੁਰੂ ਕਰ ਦਿੰਦੇ ਆ। ਫਿਰ ਤੁਸੀਂ ਅਪਡੇਟ ਨਹੀਂ ਕਰਦੇ, ਪਰ ਲੇਟਰ ਔਨ ਤੁਸੀਂ ਉਹਨੂੰ ਅਪਡੇਟ ਕਰ ਸਕਦੇ ਆ ਵੀ ਹਾਂ ਹੁਣ ਅਸੀਂ ਜੌਬ ਕਰਦੇ ਆ, ਇੰਨੀ ਸਾਡੀ ਇਨਕਮ ਹੈਗੀ ਆ। ਸੋ ਵੈਸੇ ਤਾਂ ਅਪਡੇਟ ਉਸੇ ਟਾਈਮ ਕਰਨਾ ਹੁੰਦਾ ਆ, ਪਰ ਪਿਛਲੇ 2-3 ਸਾਲ ਦੇ ਦੌਰਾਨ ਜਿੰਨੇ ਵੀ ਹੈਲਥ
ਦੇ ਆਫਿਸਰ ਸੀਗੇ, ਉਹਨਾਂ ਨੇ ਜਿੱਦਾਂ ਇੱਕ ਤਰ੍ਹਾਂ ਨਾਲ ਬੰਦੇ ਸੀ, ਆਫਿਸ ਘਰਾਂ ਤੋਂ ਕੰਮ ਕਰਦੇ ਸੀ, ਸੋ ਉਹਨਾਂ ਨੇ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨ ਆ ਉਹਨੂੰ ਅਪਡੇਟ ਕਰੋ। ਪਰ ਹੁਣ ਆਲਰੇਡੀ ਜਿਹੜੀਆਂ ਲੋਕਾਂ ਨੂੰ ਚਿੱਠੀਆਂ ਜਾਣੀਆਂ ਸ਼ੁਰੂ ਹੋ ਗਈਆਂ ਵੀ ਭਾਈ ਤੁਸੀਂ ਹੁਣ 2-3 ਸਾਲ ਅਸੀਂ ਤੁਹਾਨੂੰ ਪੁੱਛਿਆ ਨਹੀਂ, ਦਿੰਦੇ ਰਹੇ ਆ ਫ੍ਰੀ ਵਾਲੀ ਇੰਸ਼ੋਰੈਂਸ, ਤੇ ਹੁਣ ਤੁਸੀਂ ਅਪਡੇਟ ਕਰੋ। ਸੋ ਇਹਨਾਂ ਦਾ ਫੋਨ ਨੰਬਰ ਆ ਖਾਲਸਾ ਇੰਸ਼ੋਰੈਂਸ ਏਜੰਸੀ ਦਾ 4082722500 4082722500। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਇਸ ਦੇ ਮਸਲੇ ਬਾਰੇ ਜਿਹੜਾ ਉਹ ਪਤਾ ਕਰ ਸਕਦੇ ਆ, ਚਾਹੇ ਕਵਰ ਕੈਲੀਫੋਰਨੀਆ ਦੇ ਲਈ ਅਪਲਾਈ ਕਰਨਾ ਆ ਜਾਂ ਕੁਝ ਚੇਂਜਸ ਕਰਨੇ ਆ ਜਾਂ ਜਿੱਦਾਂ ਵੀ ਆ, ਤੇ ਨਾਲ ਦੇ ਨਾਲ ਜਿਹੜੇ ਆ ਤੁਸੀਂ ਮੈਡੀਕੇਅਰ ਦੇ ਲਈ ਜੇ ਤੁਸੀਂ 65 ਸਾਲ ਦੇ ਹੋਣ ਵਾਲੇ ਹੋ ਚੁੱਕੇ ਹੋ, ਉਹਦੇ ਪਲਾਨ ਦੇ ਬਾਰੇ ਡਿਸਕਸ ਕਰਨਾ ਤਾਂ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਜੀ, ਕਰ ਲਿਓ ਜੀ। 4082722500। ਜੀ, ਸੋ ਜਿਹੜੇ ਫਾਰਮ ਦੀ ਮੈਂ ਗੱਲ ਕਰਦਾ ਉਹ 1099 ਨਹੀਂ, 1099 ਹੁੰਦਾ ਜਦੋਂ ਤੁਸੀਂ ਐਜ਼ ਅ ਕੰਟਰੈਕਟਰ ਕੰਮ ਕਰਦੇ ਹੈਗੇ, ਤੇ ਇਹ 1095 ਏ ਫਾਰਮ ਹੁੰਦਾ ਜਦੋਂ ਤੁਸੀਂ ਟੈਕਸ ਫਾਈਲ ਕਰਨਾ। ਇਹ ਕੈਲੀਫੋਰਨੀਆ ਦੇ ਵਿੱਚ ਕੰਪਲਸਰੀ ਆ ਹੈਲਥ ਇੰਸ਼ੋਰੈਂਸ, ਕਈ ਸਟੇਟਾਂ 'ਚ ਹੈ ਨਹੀਂ। ਹਰਭੁਪਿੰਦਰ ਹੁਣੀ ਮੇਰੇ ਖਿਆਲ ਨਾਲ ਟੈਕਸਸ 'ਚ ਰਹਿੰਦੇ ਆ, ਤੇ ਮੈਂ ਸ਼ੋਰ ਨਹੀਂ ਵੀ ਉੱਥੇ ਕੰਪਲਸਰੀ ਆ, ਕਿਉਂਕਿ ਰਿਪਬਲਿਕਨ ਹੈਲਥ ਸਟੇਟ ਆ। ਬਹੁਤ ਸਾਰੇ ਸਟੇਟਸ ਇਹਦੇ ਉਲਟ ਸੀਗੇ ਜਦੋਂ ਪ੍ਰੈਜ਼ੀਡੈਂਟ ਓਬਾਮਾ ਨੇ ਪਾਸ ਕੀਤਾ ਸੀ ਵੀ ਇਹ ਮੈਂਡੇਟਰੀ ਹੋਣੀ ਚਾਹੀਦੀ ਆ, ਰਾਈਟ। ਕੈਲੀਫੋਰਨੀਆ ਦੇ ਵਿੱਚ ਮੈਂਡੇਟਰੀ ਆ, ਤੇ ਜਦੋਂ ਤੁਸੀਂ ਟੈਕਸ ਫਾਈਲ ਕਰਨਾ, ਹਾਂ ਫੈਡਰਲ ਟੈਕਸ ਦੇ ਉੱਤੇ ਤੁਹਾਨੂੰ ਪਲੰਟੀ ਨਹੀਂ, ਪਰ ਕੈਲੀਫੋਰਨੀਆ ਦੇ ਟੈਕਸ ਦੇ ਉੱਤੇ ਤੁਹਾਨੂੰ ਪਲੰਟੀ ਦੇਣੀ ਪੈਂਦੀ ਆ ਜੇ ਤੁਸੀਂ ਇੰਸ਼ੋਰੈਂਸ ਨਹੀਂ ਲਈ। ਪਰ ਟੈਕਸ ਦੇ ਸੰਬੰਧ ਦੇ ਵਿੱਚ ਆਪਣਾ ਜਿਹੜਾ ਵੀ ਤੁਹਾਡਾ ਪ੍ਰੋਫੈਸ਼ਨਲ ਟੈਕਸ ਵਾਲਾ ਪਰਸਨ ਆ ਉਹਦੇ ਨਾਲ ਗੱਲ ਕਰੋ। ਤੇ ਜਾਂਦੇ ਤੇ ਹੁਣ ਫਿਰ ਇੱਕ ਵਾਰ ਆਪਾਂ ਜੀ ਬਿਲਕੁਲ, ਤੇ ਹੁਣ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ ਲੈ ਲੈਂਦੇ ਆ, ਤੇ ਇਹਨਾਂ ਦਾ ਨੰਬਰ ਇੱਕ ਵਾਰੀ ਫੇਰ ਦੱਸਦੇ ਜਾਈਏ 4082722500 4082722500। ਤੇ ਹਰਜੋਤ ਸਿੰਘ ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮਿਲਦੇ ਆ ਫਿਰ ਸਤਿ ਸ਼੍ਰੀ ਆਪਾਂ ਅਕਾਲ, ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੇ ਪ੍ਰੋਗਰਾਮ ਦੀ ਸਮਾਪਤੀ ਹੈ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ।